अपडेट अमेरिका प्रोग्राम लैके हाजिर हो चुके हैं। मैं राजकरणबीर सिंह जुड़ चुके ने हरजोत सिंह खालसा जी। हरजोत सिंह जी आਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਜਿਹੜੀ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 30 ਤਰੀਕ ਆ, ਆਖਰੀ ਦਿਨ, ਆਖਰੀ ਡੇਟ ਆ ਅਪ੍ਰੈਲ ਦੀ, ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇ ਤੁਸੀਂ ਮੈਡੀਕੇਅਰ ਦੇ ਲਈ ਸੇਵਾਵਾਂ ਲੈਣੀਆਂ ਆ, ਅਪਲਾਈ ਕਰਨਾ ਹੈ, ਉਸ ਦੇ ਪਲਾਨ ਦੇ ਵਿੱਚ ਚੇਂਜਸ ਕਰਵਾਉਣੇ ਆ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਹੈਲਪ ਕਰਦੇ ਨੇ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਵੀ ਕਾਲ ਕਰੋ 4082722500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415 909 0503। ਗੁਰਪਾਲ ਸਿੰਘ, ਸਪ੍ਰਿੰਗਫੀਲਡ ਵਰਜੀਨੀਆ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ। ਲਖਵੀਰ ਸਮਰਾ, ਟੈਕਸਸ। ਸਤਨਾਮ ਸਿੰਘ ਸਨੀ ਪੋਲੀਵਾਲ, ਅਮਰਜੀਤ ਸਿੰਘ ਦਸਾਂਝ, ਯੂਬਾ ਸਿਟੀ। ਗੁਰਮੇਲ ਸਿੰਘ ਵੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੌਰ ਨਿਊ ਜਰਸੀ। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ। H&M ਆਇਲ ontario। ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਵਾਸੀ ਐਲਗਰੋਵ। ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ। ਸ਼ਮਸ਼ੇਰ ਸਿੰਘ ਢੱਲੋਂ ਨਿਊਯਾਰਕ। ਗਰੇਬਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ ਦੇ ਨਾਲ ਸੰਪਰਕ ਕਰੋ। ਜੇ ਕੋਈ ਫਾਈਨੈਂਸ਼ੀਅਲ ਹਾਰਡਸ਼ਿਪ ਚੱਲ ਰਹੀ ਹੈ, ਆਰਥਿਕ ਤੰਗੀ ਆ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਇਕੱਠਿਆਂ ਕਰਨਾ ਹੈ, ਕੰਸੋਲੀਡੇਟ ਕਰਾਉਣਾ ਹੈ, ਉਸ ਦੇ ਵਿੱਚ ਥੋੜ੍ਹਾ ਤੁਸੀਂ ਘਟਾਉਣਾ ਚਾਹੁੰਦੇ ਹੋ, ਤਾਂ ਉਹਨਾਂ ਦੇ ਨਾਲ ਸੰਪਰਕ ਕਰੋ 8888889914। ਸਾਰਿਆਂ ਦਾ ਇਹਨਾਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅਮਰੀਕਾ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਜੋ ਪ੍ਰੋ ਪੈਲਸਤੀਨੀਅਨ ਪ੍ਰੋਟੈਸਟਰਸ ਆ, ਉਹਨਾਂ ਨੂੰ ਲੈ ਕੇ ਗੱਲਬਾਤ ਕਰਦੀ ਜਾਈਏ ਤੇ ਕੋਲੰਬੀਆ ਯੂਨੀਵਰਸਿਟੀ ਜੋ ਆ, ਉੱਥੇ ਦੀ ਇੱਕ ਬਿਲਡਿੰਗ ਨੂੰ ਪ੍ਰੋਟੈਸਟਰਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਇਜ਼ਰਾਈਲ ਹਮਾਸ ਦੀ ਜੋ ਜੰਗ ਚੱਲ ਰਹੀ ਆ, ਉਹਨੂੰ ਲੈ ਕੇ ਅਮਰੀਕਾ ਨਹੀਂ, ਹੋਰ ਮੁਲਕਾਂ ਦੇ ਵਿੱਚ ਵੀ ਜਿਹੜੇ ਪ੍ਰੋਟੈਸਟ ਆ ਬਹੁਤ ਤੇਜ਼ੀ ਨਾਲ ਫੈਲ ਰਹੇ ਆ। ਬਿਲਕੁਲ। ਸੋ ਕਾਲਜ ਦੇ ਜਿਹੜੇ ਐਂਟੀ ਵਾਰ ਪ੍ਰੋਟੈਸਟ ਆ, ਕੋਲੰਬੀਆ ਦੀ ਯੂਨੀਵਰਸਿਟੀ ਨੇ ਹੁਣ ਸਟੂਡੈਂਟਸ ਨੂੰ ਐਕਸੈਸ ਆ ਉਹ ਕਾਫੀ ਜ਼ਿਆਦਾ ਘਟਾ ਦਿੱਤਾ ਹੈਗਾ ਆ। ਸੋ ਐਸਕੇਲੇਸ਼ਨ ਕਾਫੀ ਜ਼ਿਆਦਾ ਵੱਧ ਰਹੀ ਹੈ ਇਜ਼ਰਾਈਲ ਹਮਾਸ ਵਾਰ ਦੀਆਂ ਡੈਮੋਸਟ੍ਰੇਸ਼ਨਸ ਨੂੰ, ਜਿਹੜਾ ਉਹ ਲੈ ਕੇ ਇੱਥੋਂ ਤੱਕ ਕਿ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਦੇ ਵਿੱਚ ਬੈਰੀਕੇਡਸ ਲਾਏ ਗਏ ਸੀ ਐਂਟਰੈਂਸਿਸ ਦੇ ਉੱਤੇ, ਤੇ ਉਸ ਦੇ ਨਾਲ ਨਾਲ ਜਿਹੜੇ ਫੈਲਸਤੀਨ ਝੰਡੇ ਸੀ ਉਹ ਉੱਥੇ ਜਿਹੜੇ ਆ ਲਹਿਰਾਏ ਜਾ ਰਹੇ ਸੀਗੇ। ਕੋਲੰਬੀਆ ਦੇ ਮੈਨਹੈਟਨ ਕੈਂਪਸ ਦੇ ਵਿੱਚ ਕਹਿੰਦੇ ਵੀ ਬਾਹਾਂ 'ਚ ਬਾਹਾਂ ਪਾ ਕੇ ਹੈਮਿਲਟਨ ਹਾਲ ਨੂੰ ਇਹਨਾਂ ਪ੍ਰੋਟੈਸਟਰਸ ਨੇ ਜਿਹੜਾ ਆ ਉਹ ਕਰ ਲਿਆ ਸੀਗਾ। ਸੋ ਇਹ ਜੇ ਯਾਦ ਦਿਵਾਉਂਦੇ ਜਾਈਏ ਤਾਂ 1968 ਦੇ ਵਿੱਚ ਸਿਵਲ ਰਾਈਟ ਤੇ ਐਂਟੀ ਵੀਅਤਨਾਮ ਵਾਰ ਪ੍ਰੋਟੈਸਟ ਵੀ ਇੱਦਾਂ ਹੀ ਜਿਹੜੇ ਉਸ ਟਾਈਮ ਦੇ ਉੱਤੇ ਹੋ ਰਹੇ ਸੀ। ਇਸ ਮੌਕੇ ਉੱਥੇ ਦੀਆਂ ਕੰਧਾਂ ਦੇ ਉੱਤੇ, ਬਾਰੀਆਂ ਦੇ ਉੱਤੇ ਫ੍ਰੀ ਪੈਲਸਟੀਨ ਦੇ ਜਿਹੜੇ ਬੈਨਰ ਆ ਉਹ ਵੀ ਉੱਥੇ ਲਹਿਰਾਏ ਗਏ ਹੈਗੇ। ਇੱਕ ਆਟੋਨਮਸ ਗਰੁੱਪ ਆ, ਉਹਨਾਂ ਨੇ ਕਲੇਮ ਕੀਤਾ ਆ ਹਿੰਡ ਹਾਲ ਜਿਹੜਾ ਆ ਉੱਥੇ, ਇਸ ਨੂੰ ਪਹਿਲਾਂ ਹਿਮਿਲਟਨ ਹਾਲ ਆਖਿਆ ਜਾਂਦਾ ਸੀਗਾ। ਹਿੰਦ ਰਜਾਬ ਕਹਿੰਦੇ ਵੀ ਉਹਨਾਂ ਨੇ ਉਸ ਨੂੰ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਆ। ਕਹਿੰਦੇ ਵੀ ਇਸ ਦਾ ਕਤਲ ਕਰ ਦਿੱਤਾ ਗਿਆ ਸੀ ਜੈਨੋਸਾਈਡਲ ਇਜ਼ਰਾਈਲੀ ਸਟੇਟ ਦੇ ਦੁਆਰਾ 6 ਸਾਲ ਦੀ ਉਮਰ ਦੇ ਵਿੱਚ। ਜਿਹੜੇ ਪ੍ਰੋਟੈਸਟ ਕਰਨ ਆ ਰਹੇ ਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਐਕਸ ਦੇ ਉੱਤੇ ਜਿਹੜਾ ਉਹ ਲਿਖਿਆ ਸੀਗਾ। ਸੋ ਅਮਰੀਕਾ ਦੇ ਵੱਖ-ਵੱਖ ਜਿਹੜੇ ਉਹ ਥਾਵਾਂ ਦੇ ਉੱਤੇ ਇਸ ਟਾਈਮ ਇਹ ਜਿਹੜੇ ਪ੍ਰੋਟੈਸਟ ਆ ਉਹ ਚੱਲ ਰਹੇ ਆ। ਕੱਲ ਇਹ ਜਿਹੜੀ ਕੋਲੰਬੀਆ ਯੂਨੀਵਰਸਿਟੀ ਦੀ ਜਿਹੜੀ ਮੇਨ ਆ ਲੀਡ ਆ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਇੰਪਾਸ ਦੇ ਉੱਤੇ ਪਹੁੰਚ ਚੁੱਕੇ ਆ। ਸੋ ਸਟੂਡੈਂਟਸ ਨੂੰ ਉਹਨਾਂ ਨੇ ਸਸਪੈਂਡ ਕਰਨਾ ਸ਼ੁਰੂ ਕਰ ਦਿੱਤਾ ਆ। ਐਕਸੈਸ ਨੂੰ ਆਲਰੇਡੀ ਉਹਨਾਂ ਨੇ ਰੋਕਿਆ ਆ। ਜਿਹੜਾ ਯੂਨੀਵਰਸਿਟੀ ਦਾ ਲੋਕਲ ਉੱਥੇ ਦਾ ਰੇਡੀਓ ਸੀਗਾ, ਸਟੂਡੈਂਟ ਰੇਡੀਓ ਸਟੇਸ਼ਨ ਸੀਗਾ, ਉਹਨਾਂ ਨੇ ਸਮੇਂ ਦਰ ਸਮੇਂ ਜਿਹੜੀਆਂ ਉੱਥੇ ਜਾਣਕਾਰੀਆਂ ਆ ਉਹ ਦਿੱਤੀਆਂ। ਇਸ ਮੌਕੇ ਦੱਸਿਆ ਜਾ ਰਿਹਾ ਵੀ 120 ਦੇ ਤਕਰੀਬਨ ਜਿਹੜੇ ਟੈਂਟ ਆ
ਉਹ ਉੱਥੇ ਲੱਗੇ ਹੋਏ ਨੇ ਤੇ ਉਹਨਾਂ ਨੂੰ ਚੇਤਾਵਨੀ ਵਾਰਨਿੰਗ ਜਿਹੜੀ ਆਲਰੇਡੀ ਦਿੱਤੀ ਜਾ ਚੁੱਕੀ ਆ। ਜੇ ਤੁਸੀਂ ਆਪਣੇ ਇਹ ਟੈਂਟ ਇੱਥੋਂ ਐਨਕੈਂਪਮੈਂਟ ਦੇ ਵਿੱਚੋਂ ਨਹੀਂ ਜਾਂਦੇ ਤਾਂ ਤੁਹਾਨੂੰ ਜਿਹੜੀ ਆ ਸਸਪੈਂਡ ਅਸੀਂ ਕਰਨਾ ਸ਼ੁਰੂ ਕਰ ਜੀ। ਦੇਵਾਂਗੇ। ਯੂਨੀਵਰਸਿਟੀ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਆ ਉਹਨਾਂ ਨੇ ਜੋ ਪੱਤਰਕਾਰ ਆ ਉਹਨਾਂ ਦੀਆਂ ਕਾਲਾਂ ਨੂੰ ਰਿਟਰਨ ਨਹੀਂ ਕੀਤਾ, ਪਰ ਕਹਿੰਦੇ ਯੂਨੀਵਰਸਿਟੀ ਦਾ ਜਿਹੜਾ ਐਕਸੈਸ ਆ, ਯੂਨੀਵਰਸਿਟੀ 'ਚ ਕੌਣ ਜਾ ਸਕਦਾ, ਸਿਰਫ ਜਿਹੜੇ ਸਟੂਡੈਂਟਸ ਰੈਜ਼ੀਡੈਂਸ਼ੀਅਲ ਬਿਲਡਿੰਗ 'ਚ ਰਹਿੰਦੇ ਆ ਤੇ ਜਾਂ ਜਿਹੜੇ ਬਹੁਤ ਜ਼ਰੂਰਤਮੰਦ ਇੰਪਲਾਈਜ਼ ਹੈਗੇ ਆ ਜਿਨ੍ਹਾਂ ਦੇ ਵਿੱਚ ਜੋ ਡਾਈਨਿੰਗ 'ਚ ਕੰਮ ਕਰਦੇ ਆ, ਪਬਲਿਕ ਸੇਫਟੀ 'ਚ ਕਰਦੇ ਹੈਗੇ ਆ ਜਾਂ ਮੇਨਟੇਨੈਂਸ ਦਾ ਸਟਾਫ ਹੈਗਾ ਆ, ਉਹ ਹੀ ਉੱਥੇ ਜਾ ਸਕਦੇ ਆ। ਐਡਵਾਈਜ਼ਰੀ ਨੇ ਇਹ ਕਿਹਾ ਆ ਯੂਨੀਵਰਸਿਟੀ ਦੀ ਸੇਫਟੀ ਵੀ ਹਰ ਇੱਕ ਮੈਂਬਰ ਦੀ ਜੋ ਆ ਉਹ ਸਾਡੀ ਕਮਿਊਨਿਟੀ ਦੇ ਲਈ ਨੰਬਰ 1 ਹੈਗੀ ਆ। ਸੋ ਫਾਰ ਪਿਛਲੇ ਕਈ ਦਿਨਾਂ ਤੋਂ ਆਪਾਂ ਵੀ ਇਹ ਕਵਰ ਕਰਦੇ ਆ ਰਹੇ ਹਾਂ ਕੀ ਕੁਝ ਵਾਪਰ ਰਿਹਾ ਆ। ਜੋ ਸਟੂਡੈਂਟਸ ਆ ਉਹ ਇਜ਼ਰਾਈਲ ਤੇ ਹਮਾਸ ਦੀ ਜੰਗ ਨੂੰ ਲੈ ਕੇ ਪੂਰੇ ਹੁਣ ਅਮਰੀਕਾ ਦੇ ਬਹੁਤ ਜਿਹੜੇ ਪ੍ਰੋਮੀਨੈਂਟ ਕਾਲਜ ਜਾਂ ਯੂਨੀਵਰਸਿਟੀਜ਼ ਆ ਉੱਥੇ ਪ੍ਰੋਟੈਸਟ ਕਰ ਰਹੇ ਹੈਗੇ ਆ। ਇਹ ਸ਼ੁਰੂ ਹੋਇਆ ਸੀ ਕੋਲੰਬੀਆ ਯੂਨੀਵਰਸਿਟੀ 'ਚ ਜਦੋਂ ਕੁਝ ਸਟੂਡੈਂਟਸ ਨੂੰ ਉੱਥੇ ਅਰੈਸਟ ਕਰ ਲਿਆ ਗਿਆ ਸੀ, ਕੁਝ ਕੁ ਨੂੰ ਯੂਨੀਵਰਸਿਟੀ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਦਰਜਨਾਂ ਦੇ ਕਰੀਬ ਸੋਮਵਾਰ ਨੂੰ ਲੋਕਾਂ ਨੂੰ ਅਰੈਸਟ ਕੀਤਾ ਗਿਆ ਯੂਨੀਵਰਸਿਟੀ ਆਫ ਟੈਕਸਸ, ਵਰਜੀਨੀਆ ਤੇ ਨਿਊ ਜਰਸੀ ਦੇ ਵਿੱਚ। ਸਟੂਡੈਂਟਸ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਆ ਉਹ ਇਸ ਕਾਰਨ ਕਰਕੇ ਕਰ ਰਹੇ ਆ ਵੀ ਜਿਹੜੀਆਂ ਯੂਨੀਵਰਸਿਟੀਜ਼ ਆ ਉਹ ਆਪਣੇ ਆਪ ਨੂੰ ਇਜ਼ਰਾਈਲ ਦੇ ਨਾਲ ਜਾਂ ਇਜ਼ਰਾਈਲ ਦੀ ਮਿਲਟਰੀ ਦੀਆਂ ਜਿਹੜੇ ਐਫਰਟਸ ਆ ਜਾਂ ਉਹਨਾਂ ਦੇ ਨਾਲ ਕੋਈ ਵੀ ਕੰਟੈਕਟ ਆ ਉਹ ਤਾਂ ਟੋਟਲੀ ਆਪਣੇ ਆਪ ਨੂੰ ਅਲੱਗ ਕਰ ਲੈਣ। ਐਕਸ ਦੀ ਇੱਕ ਪੋਸਟ ਆਈ ਸੀ ਜਿਹਦੇ ਵਿੱਚ ਇਹ ਕਿਹਾ ਸੀ ਭਈ ਯੂਨੀਵਰਸਿਟੀ ਨੇ 3 ਮੰਗਾਂ ਜੋ ਸਟੂਡੈਂਟਸ ਦੀਆਂ ਆ ਉਹ ਮੰਨ ਲਈਆਂ, ਡਾਈਵੈਸਟਮੈਂਟ, ਫਾਈਨੈਂਸ਼ੀਅਲ ਟਰਾਂਸਪੇਰੈਂਸੀ ਤੇ ਐਮਨਿਸਟੀ। ਜਿਹੜੇ ਲੋਕਾਂ ਨੂੰ ਫੜਿਆ ਗਿਆ ਸੀ ਉਹਨਾਂ ਨੂੰ ਛੱਡ ਦਿੱਤਾ ਜਾਵੇ, ਪਰ ਹਜੇ ਤੱਕ ਇਹ ਜਿਹੜਾ ਆ ਕਲੀਅਰ ਨਹੀਂ ਹੋ ਸਕਿਆ। ਕੈਲੀਫੋਰਨੀਆ ਸਟੇਟ ਪੋਲੀਟੈਕਨਿਕ ਯੂਨੀਵਰਸਿਟੀ ਜੋ ਹੰਬਲਟ ਦੇ ਵਿੱਚ ਹੈਗੀ ਆ ਉੱਥੇ ਵੀ 2 ਬਿਲਡਿੰਗਸ ਨੂੰ ਦਰਜਨਾਂ ਤੋਂ ਵੱਧ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਆਕੂਪਾਈ ਕੀਤਾ ਹੋਇਆ ਆ। ਪੁਲਿਸ ਆਫੀਸਰਸ ਆ ਹੈਲਮਟ ਲੈ ਕੇ, ਆਪਣੇ ਬਟੋਨਸ ਲੈ ਕੇ ਉੱਥੇ ਪਹੁੰਚੇ ਹੋਏ ਹੈਗੇ ਆ। ਕਹਿੰਦੇ ਵੀ 25 ਲੋਕਾਂ ਨੂੰ ਉੱਥੇ ਆਲਰੇਡੀ ਅਰੈਸਟ ਕਰ ਦਿੱਤਾ ਗਿਆ ਹੈਗਾ ਆ। ਤੇ ਈਵਨ ਸਿਚੁਏਸ਼ਨ ਇਹ ਆ, ਹੁਣ ਆਪਾਂ ਹੋਰ ਮੁਲਕਾਂ ਦੀ ਗੱਲ ਕਰਦੇ ਰਹਿੰਦੇ ਆ, ਪੱਤਰਕਾਰਾਂ ਨੂੰ ਵੀ ਅਰੈਸਟ ਕੀਤਾ ਗਿਆ ਹੈਗਾ ਆ। ਜੀ KAEF ਟੀਵੀ ਦਾ ਤੇ KRCR ਟੀਵੀ ਦੋਨਾਂ ਦੇ ਜਿਹੜੇ ਜਰਨਲਿਸਟ ਆ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਅਰੈਸਟ ਕਰ ਲਿਆ। ਯੂਨੀਵਰਸਿਟੀ ਨੇ ਪਹਿਲਾਂ ਇਹ ਕਿਹਾ ਸੀ ਵੀ ਹਾਰਡ ਕਲੋਜ਼ਰ ਹੋਊਗਾ, ਵੀ ਕੋਈ ਵੀ ਲੋਕਾਂ ਨੂੰ ਯੂਨੀਵਰਸਿਟੀ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਜਾਊਗਾ, ਬਾਹਰ ਨਹੀਂ ਨਿਕਲ ਦਿੱਤਾ ਜਾਊਗਾ। ਯੇਲ ਯੂਨੀਵਰਸਿਟੀ ਨੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਕਲੀਅਰ ਕਰ ਲਿਆ ਹੈਗਾ, ਉਹਨਾਂ ਦੀਆਂ ਐਨਕੈਂਪਮੈਂਟਸ ਆ ਉਹ ਰਿਮੂਵ ਕਰ ਦਿੱਤੀਆਂ ਹੈਗੀਆਂ ਆ। ਕਹਿੰਦੇ ਵੀ 50 ਦੇ ਕਰੀਬ ਲੋਕ ਅਰੈਸਟ ਕੀਤੇ ਗਏ ਆ ਜਿਨ੍ਹਾਂ ਦੇ ਵਿੱਚੋਂ 40 ਦੇ ਕਰੀਬ ਜੋ ਆ ਉਹ ਸਟੂਡੈਂਟ ਹੈਗੇ ਆ। ਦਰਜਨਾਂ ਦੇ ਕਰੀਬ ਸਟੂਡੈਂਟਸ ਨੂੰ ਯੂਨੀਵਰਸਿਟੀ ਇਨ ਟੈਕਸਸ, ਯੂਟਾ, ਵਰਜੀਨੀਆ, ਨਿਊ ਜਰਸੀ ਦੇ ਵਿੱਚ ਅਰੈਸਟ ਕਰ ਲਿਆ ਗਿਆ ਹੈਗਾ। ਕੁਝ ਸਮਾਲ ਗਰੁੱਪ ਆਫ ਸਟੂਡੈਂਟਸ ਜਿਹੜੇ ਆ ਪੋਰਟਲੈਂਡ ਸਟੇਟ ਯੂਨੀਵਰਸਿਟੀ ਪੋਰਟਲੈਂਡ ਸੀਗੇ, ਉਹ ਯੂਨੀਵਰਸਿਟੀ ਦੀ ਲਾਇਬ੍ਰੇਰੀ ਨੂੰ ਤੋੜ ਕੇ ਉਹਦੇ ਵਿੱਚ ਜਾ ਵੜੇ ਸੀ। ਸੋ ਕਾਫੀ ਜਿਹੜੀ ਸਿਚੁਏਸ਼ਨ ਆ ਯੂਨੀਵਰਸਿਟੀਜ਼ ਦੇ ਉੱਤੇ ਅਮਰੀਕਾ ਦੇ ਵਿੱਚ ਟੈਂਸ ਬਣੀ ਹੋਈ ਆ। ਐਗਜ਼ੈਕਟਲੀ ਜਿਸ ਟਾਈਮ ਦੇ ਉੱਤੇ ਵੀਅਤਨਾਮ ਵਾਰ ਹੋਇਆ ਸੀ ਉਸ ਟਾਈਮ ਦੇ ਉੱਤੇ ਵੀ ਇਹ ਸਿਚੁਏਸ਼ਨ ਚੱਲ ਰਹੀ ਸੀ। ਇਹ ਜਿਹੜਾ ਆ ਹੁਣ ਪ੍ਰੋਟੈਸਟ ਵੱਧਦੇ ਹੀ ਜਾ ਰਹੇ ਹੈਗੇ। ਬਿਲਕੁਲ। ਉਧਰ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਚੈਪਲ ਹਿੱਲ ਉੱਥੇ 30 ਵਿਦਿਆਰਥੀਆਂ ਨੂੰ ਲੋਕਾਂ ਨੂੰ ਡਿਟੇਨ ਕੀਤਾ ਗਿਆ। ਯੂਨੀਵਰਸਿਟੀ ਆਫ ਕਨੈਟੀਕਟ ਦੇ ਵਿੱਚ ਪੁਲਿਸ ਵਾਲਿਆਂ ਨੇ ਪ੍ਰੋਟੈਸਟਰਸ ਨੂੰ ਗ੍ਰਿਫਤਾਰ ਕੀਤਾ ਜਦੋਂ ਉਹਨਾਂ ਨੇ ਟੈਂਟ ਨਹੀਂ ਹਟਾਏ। ਜਿਹੜੇ ਕੈਂਪਸ ਦੇ ਪ੍ਰੋਟੈਸਟ ਆ ਇਹ ਜਿਹੜੇ ਸਟੂਡੈਂਟਸ ਦੇ ਦੁਆਰਾ ਇਜ਼ਰਾਈਲ ਦੀ offensive ਗਾਜ਼ਾ ਦੇ ਉਲਟ ਹਮਾਸ ਨੇ ਜਦ ਹਮਲਾ ਕੀਤਾ ਸੀ 7 ਅਕਤੂਬਰ ਤੋਂ ਬਾਅਦ 'ਚ, ਜਦੋਂ 1200 ਲੋਕ ਮਾਰੇ ਆ, ਜਿੱਥੇ ਹੁਣ 34-35 ਹਜ਼ਾਰ ਜਿਹੜੇ ਪੈਲਸਤੀਨੀ ਆ ਉਹ ਮਰ ਚੁੱਕੇ ਆ। ਉਸ ਤੋਂ ਬਾਅਦ ਦੇ ਵਿੱਚ ਉਹ ਸਾਰੀ ਚੀਜ਼ ਦੇ ਉਲਟ ਜਿਹੜੇ ਕੀਤੇ ਸੀ। ਇਸੇ ਤਰੀਕੇ ਦੇ ਨਾਲ ਯੂਨੀਵਰਸਿਟੀ ਆਫ ਟੈਕਸਸ ਆਸਟਨ ਦੇ ਵਿੱਚ ਵੀ ਪੁਲਿਸ ਨੇ ਜਿਹੜੀਆਂ ਐਨਕੈਂਪਮੈਂਟ ਲਾਈਆਂ ਸੀ ਉਹਨਾਂ ਨੂੰ ਉੱਥੋਂ ਅਖੇੜ ਦਿੱਤਾ। ਲੋਕਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਵੈਸੇ ਹੈਰਾਨੀ ਦੀ ਗੱਲ ਆ ਹਰਜੋਤ ਸਿੰਘ ਜੀ, ਵੀ ਇਹ ਜਿਹੜੇ ਪੁਲਿਸ ਵਾਲੇ ਜਾਂ ਇਹ ਸਾਰੀਆਂ ਹੀ ਜਿਹੜੀਆਂ ਇਸ ਟਾਈਮ ਸਰਕਾਰਾਂ, ਉਹ ਖੱਬੇ ਪੱਖੀ ਵੀ ਤੇ ਸੱਜੇ ਪੱਖੀ ਵੀ, ਕਿੱਡੀ ਤੇਜ਼ੀ ਦੇ ਨਾਲ ਇਹਨਾਂ ਦੇ ਉਲਟ ਵੀ ਜਿਹੜੇ ਉਹ ਨਾਲ ਦੇ ਨਾਲ ਚੱਲ ਰਹੇ ਆ ਵਿਦਿਆਰਥੀਆਂ ਦੇ। ਤੇ ਇੱਥੇ ਹੋਮਲੈਸ ਐਨਕੈਂਪਮੈਂਟ ਚੱਕਣ ਨੂੰ ਇਹਨਾਂ ਨੂੰ ਟਾਈਮ ਹੀ ਬਹੁਤ ਲੱਗਦਾ। ਨਾ ਉਹਨਾਂ ਤੋਂ ਇਹ ਚੱਕ ਹੁੰਦੀਆਂ, ਉਹ ਨੁਕਸਾਨ ਤੇ ਨੁਕਸਾਨ ਕਰੀ ਜਾਂਦੇ ਆ ਤੇ ਉਹਦਾ ਕਿਸੇ ਨੂੰ ਕੋਈ ਡਰ ਨਹੀਂ। ਪਬਲਿਕ ਸੇਫਟੀ ਨੂੰ ਜਿਹੜਾ ਇੰਨਾ ਰਿਸਕ ਹੁੰਦਾ ਆ, ਉੱਥੇ ਇਹਨਾਂ ਦੇ ਹੱਥ ਵੱਜ ਜਾਂਦੇ ਆ ਤੇ ਨਿਆਣਿਆਂ ਦੇ ਉੱਤੇ ਪੂਰਾ ਜ਼ੋਰ ਚਲਾਉਂਦੇ ਆ।
ਟੀਅਰ ਗੈਸ ਵੀ ਵਰਤ ਰਹੇ ਆ, ਬਟਾਉਨ ਵੀ ਵਰਤ ਰਹੇ ਆ, ਤੇ ਕਫ ਕਰਕੇ ਵੀ ਜਿਹੜਾ ਉਹ ਲਈ ਜਾ ਰਹੇ ਆ। ਉੱਦਾਂ ਅਮਰੀਕਾ ਦੇ ਵਿੱਚ ਕਹਿੰਦੇ ਜੀ ਸਾਨੂੰ ਆਜ਼ਾਦੀ ਪੂਰੀ ਆ, ਜਿਹੜੇ ਆ ਸੰਘਰਸ਼ ਕਰਨ ਦੀ ਵੀ, ਪ੍ਰੋਟੈਸਟ ਕਰਨ ਦੀ ਵੀ। ਟੈਕਸਸ ਵਾਲਾ ਜਿਹੜਾ ਉੱਥੇ ਦਾ ਗਵਰਨਰ ਆ, ਉਹ ਕਹਿੰਦਾ ਵੀ ਇੱਥੇ ਕੋਈ ਐਨਕੈਂਪਮੈਂਟ ਨਹੀਂ ਲੱਗਣ ਦੇਣੀ, ਅਸੀਂ ਚੱਕ ਕੇ ਜਿਹੜੇ ਸਾਰੇ ਜਿਹੜੇ ਉਹ ਗ੍ਰਿਫਤਾਰੀਆਂ ਜਿਹੜੀਆਂ ਕਰਾਂਗੇ। ਸੋ ਇਹ ਵੀ ਜਿਹੜਾ ਡਿਵਾਈਡ ਆ ਹਰਜੋਤ ਸਿੰਘ ਜੀ, ਯੂਨੀਵਰਸਿਟੀ ਦੇ ਵਿੱਚ ਕਿੱਥੇ ਪ੍ਰੋਟੈਸਟ ਕਿੱਦਾਂ ਚੱਲ ਰਹੇ ਆ, ਕਿੱਦਾਂ ਉਸ ਨੂੰ ਸਾਂਭਿਆ ਜਾ ਰਿਹਾ ਆ, ਉੱਥੇ ਵੀ ਰੈੱਡ ਵਰਸਸ ਬਲੂ ਵਾਲੀ ਜਿਹੜੀ ਸਥਿਤੀ ਆ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ, ਜਿਹੜੀ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ। ਸ਼ਾਰਲਟ ਦੇ ਵਿੱਚ ਕੱਲ ਇੱਕ ਸ਼ੂਟਿੰਗ ਹੋਈ ਸੀ, ਜਿਹਦੇ ਦੌਰਾਨ 3 ਪੁਲਿਸ ਆਫਿਸਰਸ ਉਹਨਾਂ ਦੀ ਮੌਤ ਹੋ ਗਈ ਸੀ। 2 ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਸੀ। ਜੋ ਸਸਪੈਕਟ ਸੀ ਉਹਨੂੰ ਵੀ ਮਾਰ ਦਿੱਤਾ ਗਿਆ ਸੀ। ਤੇ ਹੁਣ ਲੇਟੈਸਟ ਖਬਰ ਇਹ ਆ ਰਹੀ ਹੈ, ਚੌਥਾ ਪੁਲਿਸ ਆਫਿਸਰ ਜੋ ਆ ਉਸ ਦੀ ਵੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਸੋ ਬਹੁਤ ਹੀ ਮਾੜੀ ਖਬਰ ਆ ਰਹੀ ਹੈ, ਕਿਉਂਕਿ ਇੱਕ ਵਾਰੰਟ ਜਿਹੜੇ ਜਾਰੀ ਕੀਤੇ ਗਏ ਸੀ ਇੱਕ ਬੰਦੇ ਦੇ, ਜਿਸ ਨੂੰ ਉਹਦੇ ਤੇ ਬੈਨ ਸੀ ਵੀ ਉਹ ਵੈਪਨ ਨਹੀਂ ਖਰੀਦ ਸਕਦਾ ਸੀ, ਤੇ ਉਸ ਬ੍ਰਾਂਡਸ ਨੂੰ ਲੈ ਕੇ ਜਦੋਂ US ਮਾਰਸ਼ਲ ਪੋਜ਼ਿਟਿਵ ਟਾਸਕ ਫੋਰਸ ਜੋ ਗਈ ਤੇ ਉਸਨੇ ਗੋਲੀਆਂ ਚਲਾ ਦਿੱਤੀਆਂ, ਜਿਹਦੇ ਨਾਲ ਹੁਣ 4 ਪੁਲਿਸ ਆਫਿਸਰਸ ਔਨ ਡਿਊਟੀ ਉਹ ਮਾਰੇ ਜਾ ਚੁੱਕੇ ਹੈਗੇ ਆ। ਵਾਈਟ ਹਾਊਸ ਵੀ ਬਹੁਤ ਦੁੱਖ ਪ੍ਰਗਟ ਕਰ ਰਿਹਾ ਆ। ਉੱਥੇ ਦੇ ਜਿਹੜੇ ਗਵਰਨਰ ਆ ਉਹ ਆਲਰੇਡੀ ਪਰਿਵਾਰਾਂ ਨੂੰ ਮਿਲ ਚੁੱਕੇ ਆ। ਸੋ ਬਹੁਤ ਬੈਡ ਜਿਹੜੀ ਆ ਸਿਚੁਏਸ਼ਨ ਬਣੀ ਆ। ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਆਫਿਸਰਸ ਆ ਇੱਕ ਸਦਾਈ ਵੱਲੋਂ ਜਿਹੜੇ ਆ ਬਿਨਾਂ ਕਿਸੇ ਰੀਜ਼ਨ ਤੇ ਮਾਰ ਦਿੱਤੇ ਗਏ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ, ਕੱਲ ਜਿਹੜੀ ਆਪਾਂ ਖਬਰ ਵਾਸ਼ਿੰਗਟਨ ਪੋਸਟ ਵਾਲੀ ਸ਼ੇਅਰ ਕੀਤੀ ਸੀ, ਬੀਤੇ ਦਿਨਾਂ ਦੇ ਵਿੱਚ ਇੱਕ ਆਪਾਂ ਨੂੰ ਪਤਾ ਵੀ ਖਾਲਸਾ ਡੇ ਜਿਹੜੀ ਪਰੇਡ ਆ, ਨਗਰ ਕੀਰਤਨ ਆ, ਨਿਊਯਾਰਕ ਦੇ ਵਿੱਚ ਵੀ ਜਿਹੜਾ ਉਹ ਹੋਇਆ। ਉੱਥੋਂ ਦੀ ਇੱਕ ਭਾਰਤੀ ਮੂਲ ਦੀ ਅਮਰੀਕਨ ਪੋਲੀਟੀਸ਼ੀਅਨ ਉਹ ਉੱਥੇ ਪਹੁੰਚੀ ਸੀਗੀ, ਜੈਨੀਫਰ ਰਾਜਕੁਮਾਰ। ਉਹ ਪਹਿਲੀ ਜਿਹੜੀ ਪੰਜਾਬੀ ਅਮਰੀਕਨ ਕਹਿੰਦੇ ਵੀ ਨਿਊਯਾਰਕ ਸਟੇਟ ਆਫਿਸ ਦੇ ਵਿੱਚ ਆ। ਉਹਨੇ ਫੋਟੋ ਸ਼ੇਅਰ ਕਰਤੀ ਆਪਣੀ ਲੋਕਾਂ ਦੇ ਨਾਲ, ਜਿਹੜੇ ਪ੍ਰਬੰਧਕਾਂ ਦੇ ਨਾਲ। ਪਿੱਛੇ ਖਾਲਿਸਤਾਨ ਦੇ ਝੰਡੇ ਵੀ ਸੀਗੇ, ਨਿਸ਼ਾਨ ਸਾਹਿਬ ਵੀ ਸੀਗੇ, ਤੇ ਖਾਲਿਸਤਾਨ ਦੇ ਝੰਡੇ ਵੀ ਸੀਗੇ। ਤੇ ਹੁਣ ਕਹਿੰਦੇ ਵੀ ਉਸ ਨੂੰ ਭਾਰਤੀ ਸਰਕਾਰ ਵਾਲੇ ਰੌਲਾ ਪਾ ਰਹੇ ਆ। ਲੋਕ ਜਿਹੜੇ ਉਹ ਕਹਿ ਰਹੇ ਆ ਵੀ ਤੂੰ ਇਹ ਤਸਵੀਰ ਜਿਹੜੀ ਉਹ ਕਿਉਂ ਸ਼ੇਅਰ ਜਿਹੜੀ ਉਹ ਕੀਤੀ, ਜਿੱਥੇ ਉਹਨੇ ਇਹੀ ਕਿਹਾ ਵੀ ਸਿੱਖਾਂ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਦੀ ਅਸੀਂ ਪ੍ਰਸ਼ੰਸਾ ਕਰਦੇ ਆ, ਤੇ ਸਿੱਖ ਕਮਿਊਨਿਟੀ ਦੀਆਂ ਜਿਹੜੀਆਂ ਵੈਲਿਊਜ਼ ਆ ਉਹਨਾਂ ਦੀ ਉਹਨਾਂ ਨੇ ਪ੍ਰਸ਼ੰਸਾ ਕੀਤੀ, ਜਿਹੜੀ ਸਿੱਖ ਡੇ ਪਰੇਡ ਸੀਗੀ ਨਿਊਯਾਰਕ ਦੇ ਵਿੱਚ। ਪਰ ਹੁਣ ਪਿੱਛੇ ਖਾਲਿਸਤਾਨੀ ਝੰਡੇ ਹੋਣ ਕਰਕੇ ਉਹ ਜਿੱਥੇ ਨਗਰ ਕੀਰਤਨ ਆ, ਜਿੱਥੇ ਸਿੱਖਾਂ ਦੀ ਗੱਲ, ਉੱਥੇ ਝੰਡੇ ਤਾਂ ਹੋਣੇ ਹੀ ਹੋਣੇ ਆ। ਤੇ ਹੁਣ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਦਬਾਅ ਪਾਇਆ ਜਾ ਰਿਹਾ। ਹੁਣ ਜਦੋਂ ਜਸਟਿਨ ਟਰੂਡੋ ਉੱਥੇ ਗਿਆ ਸੀ, ਉੱਥੇ ਖਾਲਿਸਤਾਨ ਦੇ ਨਾਅਰੇ ਲੱਗੇ, ਉਹ ਇੰਡੀਆ ਵਾਲਿਆਂ ਨੂੰ ਤਕਲੀਫ ਹੋ ਰਹੀ ਆ। ਗੁਰੂ ਘਰ 'ਚ ਜਿਹੜਾ ਮਰਜ਼ੀ ਨਾਅਰਾ ਲਾਈਏ, ਤੁਹਾਨੂੰ ਕੀ ਤਕਲੀਫ ਜਿਹੜੀ ਇਸ ਚੀਜ਼ ਦੇ ਨਾਲ ਹੋ ਰਹੀ ਆ? ਉਹ ਭਾਰਤੀ ਸਰਕਾਰ ਨੂੰ ਇਸ ਟਾਈਮ ਭਾਜਣਾ ਪਈਆਂ ਆ ਵੀ ਇਹ ਚੱਲ ਕੀ ਰਿਹਾ ਆ। ਜਿੱਥੇ ਉਹ ਲੋਕਾਂ ਨੂੰ ਅਸੈਸੀਨੇਟ ਕਰਕੇ ਰਾਹ ਦੇ ਜਿਹੜੇ ਬੰਦੇ ਆ ਉਹ ਇਸ ਮੂਵਮੈਂਟ ਨੂੰ ਖਤਮ ਕਰਨਾ ਜਾਂ ਆਵਾਜ਼ ਜਿਹੜੀ ਚੱਕ ਰਹੇ ਆ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ, ਉੱਥੇ ਨਾਲ ਦੇ ਨਾਲ ਇਹ ਵੀ ਪੈਂਤੜਾ ਪੈਰਲਲੀ ਜਿਹੜਾ ਆ ਉਹਨਾਂ ਦਾ ਚੱਲ ਰਿਹਾ, ਜਿੱਥੇ ਸਰਕਾਰ ਦੇ ਵੱਲੋਂ ਖੁਦ ਉਸ ਚੀਜ਼ ਦੇ ਉਲਟ ਬੋਲਣਾ, ਜਿਹੜੇ ਲੋਕ ਸਿੱਖਾਂ ਦੇ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੇ ਆ ਉਹਨਾਂ ਨੂੰ ਜਿਹੜਾ ਉਹ ਨਿੰਦਣਾ ਜਾਂ ਉਹਨਾਂ ਦੇ ਉੱਤੇ ਸਵਾਲ ਚੱਕਣਾ। ਇਹ ਦਿਨ ਦੂਰ ਨਹੀਂ ਜਦੋਂ ਦੂਜੇ ਪੋਲੀਟੀਸ਼ੀਅਨਾਂ ਨੂੰ ਵੀ ਉਹਨਾਂ ਨੇ ਜਿਹੜੇ ਉਹ ਸਵਾਲ ਕਰਨੇ ਜਿਹੜੇ ਉਹ ਸ਼ੁਰੂ ਕਰ ਦੇਣੇ ਆ। ਸੋ ਸਿੱਖਾਂ ਨੂੰ ਇੱਕ ਆਪਣੀ ਵੱਡੀ ਤੇ ਸਟਰੋਂਗ ਲੌਬੀ ਜਿਹੜੀ ਆ ਉਹ ਤਿਆਰ ਰੱਖਣੀ ਚਾਹੀਦੀ ਆ, ਇੱਦਾਂ ਦੇ ਜਿਹੜੇ ਲੋਕਾਂ ਦਾ ਜਿਹੜਾ ਉਹ ਜਵਾਬ ਦੇਣ ਦੇ ਲਈ। ਤੇ ਬਾਕੀ ਜਿਹੜੇ ਤੁਹਾਡੇ ਨਾਲ ਆ ਉਹਨਾਂ ਨੂੰ ਪੂਰੀ ਗੱਲ ਸਮਝਾ ਕੇ ਪੂਰੀ ਸਪੋਰਟ ਜਿਹੜੀ ਆ ਉਹਨਾਂ ਦੀ ਲੈਣ ਦੀ ਜ਼ਰੂਰਤ ਆ। ਕੈਨੇਡਾ ਦਾ ਪ੍ਰਧਾਨ ਮੰਤਰੀ, ਅਮਰੀਕਾ ਦੇ ਵਿੱਚ ਜੋ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ, ਇੱਥੋਂ ਦੀ ਜਿਹੜੀ ਸਰਕਾਰ ਆ ਉਹ ਲੱਗ ਤਾਂ ਇਸ ਟਾਈਮ ਇਹੀ ਪੂਰਾ ਰਿਹਾ ਆ ਵੀ ਉਹ ਸਿੱਖਾਂ ਦੀ ਹਮਾਇਤ ਦੇ ਵਿੱਚ ਨਾਲ ਖੜੇ ਨੇ। ਭਾਰਤ ਦਾ ਜਿਹੜਾ ਚਿਹਰਾ ਆ ਲਗਾਤਾਰ ਜੋ ਨੰਗਾ ਹੋ ਰਿਹਾ ਆ ਉਸ ਨੂੰ ਐਕਸਪੋਜ਼ ਕਰਨ ਦੇ ਵਿੱਚ ਨਾਲ ਨੇ। ਸੋ ਆਪਣੇ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਵੀ ਵੱਧ ਤੋਂ ਵੱਧ ਜਿਹੜੇ ਆਪਣੇ ਫਰੈਂਡਸ ਆ ਤੁਹਾਨੂੰ ਇਹ ਹਾਈ ਪਲੇਸਿਸ ਦੇ ਵਿੱਚ, ਜਿੱਥੇ ਪਾਲਿਸੀ ਮੇਕਿੰਗ ਆ, ਜਿੱਥੇ ਡਿਸੀਜਨ ਮੇਕਰਸ ਆ, ਜਿੱਥੇ ਲਾਅ ਮੇਕਰਸ ਆ, ਉਹਨਾਂ ਦੇ ਨਾਲ ਬਣਾਉਣ ਦੀ ਜ਼ਰੂਰਤ ਆ। ਅਗਲੀ ਖਬਰ ਅਮਰੀਕਾ ਦੇ ਬਹੁਤ ਹੀ ਜਿਹੜੇ ਵੱਡੇ ਬਿਜ਼ਨਸਮੈਨ ਆ, ਐਲੋਨ ਮਸਕ ਤੇ ਭਾਰਤ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਵੀ ਭਾਰਤ ਦੇ ਅਧਿਕਾਰੀ ਪਿਛਲੇ ਕਈ ਦਿਨਾਂ ਤੋਂ ਫੁੱਲਾਂ ਦੇ ਹਾਰ ਲੈ ਕੇ ਐਲੋਨ ਮਸਕ ਦਾ ਸਵਾਗਤ ਕਰਨ ਦੇ ਲਈ ਤਿਆਰ ਸੀਗੇ, ਪਰ ਐਲੋਨ ਮਸਕ ਨੇ 21 ਤੇ 22 ਅਪ੍ਰੈਲ ਨੂੰ ਇੰਡੀਆ ਜਾਣਾ ਸੀ, ਪਰ ਉਹਦੀ ਜਗ੍ਹਾ ਉਹ ਸਿੱਧੇ ਚਾਈਨਾ ਹੀ ਚਲੇ ਗਏ। ਹੁਣ ਇੰਡੀਆ ਵਾਲੇ ਇਸ ਗੱਲੋਂ ਬੜੇ ਅਪਸੈਟ ਆ। ਇੰਡੀਆ ਵਾਲੇ ਇਹ ਕਹਿ ਰਹੇ ਸੀ ਵੀ $2 ਬਿਲੀਅਨ ਐਲੋਨ ਮਸਕ ਇੱਥੇ ਇਨਵੈਸਟ ਕਰਨ ਆ ਰਿਹਾ ਆ,
ਤੇ ਪ੍ਰਧਾਨ ਮੰਤਰੀ ਮੋਦੀ ਹੁਣੀ ਤਾਂ ਕਹਿੰਦੇ ਆਪਣੇ ਭਾਸ਼ਣ ਵੀ ਵੋਟਾਂ ਦੇ ਲਈ ਬਹੁਤ ਤਿਆਰ ਕੀਤੇ ਹੋਏ ਸੀ ਵੀ ਦੇਖੋ ਜੀ ਅਸੀਂ ਇਲੈਕਟ੍ਰਿਕ ਕਾਰਾਂ ਦੀ ਕੰਪਨੀ ਦਾ ਜਿਹੜਾ ਮਾਲਕ ਆ ਐਲੋਨ ਮਸਕ $2 ਬਿਲੀਅਨ ਇਨਵੈਸਟ ਕਰਨ ਇੰਡੀਆ 'ਚ ਤਿੰਨ ਕਹਿ ਰਹੇ ਸੀ, 3 ਜੀ ਬਿਲੀਅਨ ਡਾਲਰ। ਪਰ ਜਾਣਾ ਉਹਨਾਂ ਨੇ 21 ਤੇ 22 ਅਪ੍ਰੈਲ ਨੂੰ ਇੰਡੀਆ ਸੀ ਤੇ ਉਹ ਸੋਮਵਾਰ ਨੂੰ ਜਾਣੀ ਕਿ ਕੱਲ ਉਹ ਚਾਈਨਾ ਜਾ ਕੇ ਉਤਰ ਗਏ ਤੇ ਉਹ ਕਹਿੰਦੇ ਵੀ ਚਾਈਨਾ ਮੇਰੀ ਜਿਹੜੀ ਪ੍ਰਾਇੋਰਟੀ ਹੈਗੀ ਆ। ਚਾਈਨਾ ਦਾ ਨੰਬਰ 2 ਆਫੀਸ਼ੀਅਲ ਜੋ ਹੈਗਾ ਆ ਉਹ ਐਲੋਨ ਮਸਕ ਨੂੰ ਬੀਜਿੰਗ ਦੇ ਵਿੱਚ ਮਿਲਿਆ ਉਸੇ ਟਾਈਮ ਜਦੋਂ ਉਹ ਉੱਥੇ ਜਹਾਜ਼ ਦੇ ਰਾਹੀਂ ਉਹ ਪਹੁੰਚੇ ਹੈਗੇ ਆ। ਸੋ ਟੈਸਲਾ ਦਾ ਆਲਰੇਡੀ ਸਾਰਿਆਂ ਨੂੰ ਪਤਾ ਹੀ ਆ ਵੀ ਕਾਫੀ ਕੰਪੀਟੀਸ਼ਨ ਚੱਲ ਰਿਹਾ ਇਲੈਕਟ੍ਰਿਕ ਵਹੀਕਲਸ ਨੂੰ ਲੈ ਕੇ ਤੇ ਉਹ ਆਪਣੀ ਇਲੈਕਟ੍ਰਿਕ ਵਹੀਕਲ ਸੇਲਸ ਦੀ ਪ੍ਰਮੋਸ਼ਨ ਵੀ ਕਰ ਰਿਹਾ ਆ ਤੇ ਕਾਸਟ ਕਟਿੰਗ ਵੀ ਦੇਖ ਰਿਹਾ। 14,000 ਤੋਂ ਵੱਧ ਲੋਕਾਂ ਨੂੰ ਅਮਰੀਕਾ 'ਚ ਲੇਆਫ ਕੀਤਾ ਸੀ। ਹੋ ਸਕਦਾ ਹੁਣ ਚਾਈਨਾ 'ਚ ਜਾ ਕੇ ਜ਼ਿਆਦਾ ਜਿਹੜਾ ਵੱਡਾ ਪਲਾਂਟ ਸੈਟਅਪ ਕਰਨਾ ਹੋਵੇ। ਓਵਰਆਲ 10% ਆਪਣੀ ਗਲੋਬਲ ਵਰਕਫੋਰਸ ਐਲੋਨ ਮਸਕ ਨੇ ਕੱਟ ਕਰ ਦਿੱਤੀ ਹੈਗੀ ਆ। ਜੀ ਸੋ ਉਹਨਾਂ ਨੇ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਵੀ ਭਾਈ ਇਹ ਕੀ ਚੱਕਰ ਹੋਇਆ ਵੀ ਦੋਨੋਂ ਮੁਲਕ ਤਾਂ ਆਪਸ ਦੇ ਵਿੱਚ ਦੁਸ਼ਮਣ ਹੈਗੇ ਆ ਤੇ ਤੁਸੀਂ ਜਾਣਾ ਭਾਰਤ ਸੀ ਤੇ ਚਲੇ ਗਏ ਚਾਈਨਾ। ਕਹਿੰਦੇ ਵੀ ਮੇਰੇ ਕੋਲ ਬਹੁਤ ਵੈਰੀ ਹੈਵੀ ਟੈਸਲਾ ਓਬਲੀਗੇਸ਼ਨਸ ਹੈਗੀਆਂ ਸੋ ਇਸ ਕਰਕੇ ਮੈਂ ਚਾਈਨਾ ਪਹਿਲਾਂ ਆਇਆ ਹੈਗਾ ਆ। ਸੋ ਇੰਡੀਆ ਬਾਰੇ ਹਜੇ ਉਹਨਾਂ ਨੇ ਕੁਝ ਨਹੀਂ ਦੱਸਿਆ ਵੀ ਦੁਬਾਰਾ ਕੀ ਫੇਰ ਕਿਤੇ ਜਾਊਗੇ ਜਾਂ ਨਹੀਂ ਪਰ ਉਹ ਚਾਈਨਾ ਦੀ ਕੌਂਸਲ ਦੇ ਜਿਹੜੇ ਪ੍ਰਮੋਸ਼ਨ ਆਫ ਇੰਟਰਨੈਸ਼ਨਲ ਟ੍ਰੇਡ ਰੈਨ ਹੋਂਗਮਿਨ ਉਹ ਜੋ ਹੈਡ ਆ ਉਹਨਾਂ ਦੇ ਨਾਲ ਵੀ ਮਿਲੇ ਹੈਗੇ ਆ। ਨੰਬਰ 2 ਉੱਥੇ ਦੇ ਜਿਹੜੇ ਆ ਲੀਡਰ ਉਹਨੂੰ ਮਿਲੇ ਹੈਗੇ ਆ। ਸਪੇਸ ਐਕਸ ਵੀ ਕਹਿੰਦੇ ਬੀਜਿੰਗ ਦੇ ਵਿੱਚ ਜਦੋਂ ਲੈਂਡ ਕੀਤਾ 2 ਵਜੇ ਦੇ ਕਰੀਬ ਤੇ ਬਹੁਤ ਕੁਝ ਜਿਹੜਾ ਆ ਉਹ ਐਕਸਪੈਂਡ ਕਰਨ ਜਾ ਰਹੇ ਹੈਗੇ ਆ। ਬਿਲਕੁਲ ਇਹ ਤਾਂ ਹਰਜੋਤ ਸਿੰਘ ਜੀ ਉਹ ਹੀ ਵਿਚਾਰੇ ਫੁੱਲਾਂ ਵਾਲੇ ਹਾਰ ਲਈ ਖੜੇ ਰਹੇ ਤੇ ਉਹ ਉਧਰ ਤਾਂ ਆਏ ਨਹੀਂ, ਉਹ ਨਾਲ ਦੇ ਪਾਸੇ ਚਲ ਗਏ। ਇੱਕ ਗਾਣਾ ਚੇਤਾ ਆ ਗਿਆ, ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ, ਬਾਕੀ ਰਹਿ ਗਏ ਹੱਥ ਮਲ ਗਏ। ਤਾਂ ਇਹ ਭਾਰਤ ਵਾਲਿਆਂ ਨਾਲ ਤਾਂ ਵਿਚਾਰਿਆਂ ਨਾਲ ਇਦਾਂ ਜਿਹੜੀ ਉਹ ਹੋ ਗਈ ਆ ਤੇ ਇੰਡੀਆ ਵਾਲਿਆਂ ਨੂੰ ਆਪਾਂ ਨੂੰ ਪਤਾ ਹੀ ਆ ਵੀ ਉੱਥੇ ਦਾ ਮੀਡੀਆ ਚਾਈਨਾ ਦੇ ਉਲਟ ਆ। ਸੋ ਉਹਨਾਂ ਨੇ ਕਿਹਾ ਵੀ ਇਲੋਨ ਮਸਕ ਨੇ ਜਾਣਬੁੱਝ ਕੇ ਸਨੱਬ ਕੀਤਾ ਆ, ਇਹ ਜੀ ਧੱਕਾ ਆ, ਇਹ ਤਾਂ ਇਦਾਂ ਆ ਤੇ ਇਹ ਤਾਂ ਉਦਾਂ ਆ। ਸੋ ਕਹਿੰਦੇ ਵੀ ਕਾਫੀ ਉੱਥੇ ਉਹਨਾਂ ਨੇ ਸੈਗਮੈਂਟ ਰਨ ਕੀਤੇ। ਮੋਦੀ ਹੁਣਾਂ ਨੇ ਤਾਂ ਚਿੱਠੀਆਂ ਘੱਲ ਦਿੱਤੀਆਂ ਸੀ, ਸੱਦੇ ਪੱਤਰ ਘੱਲੇ ਸੀਗੇ ਵੀ ਅਸੀਂ ਸਟਾਰਟਅਪ ਇੱਕ ਉੱਥੇ ਮੀਟਿੰਗ ਕਰਨੀ ਆ ਵੀ ਮਸਕ ਸਾਹਿਬ ਨੇ ਆਉਣਾ ਆ ਤੇ ਪਰ ਉਹ ਵਿਚਾਰਿਆਂ ਦੀਆਂ ਮੀਟਿੰਗਾਂ ਜਿਹੜੀਆਂ ਆ ਉਹ ਧਰੀਆਂ ਧਰਾਈਆਂ ਰਹਿ ਗਈਆਂ। ਈਲੋਨ ਮਸਕ ਜਿਹੜਾ ਉਹ ਜਾ ਪਹੁੰਚਿਆ ਚੀਨ ਦੇ ਵਿੱਚ। ਚੀਨ ਤੋਂ ਕੰਪੀਟੀਸ਼ਨ ਬਹੁਤ ਆ ਰਿਹਾ ਆ ਈਲੋਨ ਮਸਕ ਨੂੰ ਵੀ, ਟੈਸਲਾ ਨੂੰ ਵੀ। ਹੁਣ ਉਹ ਹੋ ਸਕਦਾ ਵੀ ਉਹ ਇਸ ਐਂਗਲ ਤੋਂ ਉੱਧਰ ਗਿਆ ਹੋਵੇ। ਟੈਸਲਾ ਦੇ ਜਿਹੜੇ ਸ਼ੇਅਰ ਹੋਲਡਰ ਆ ਉਹ ਵੀ ਨਿਰਾਸ਼ ਸੀਗੇ ਮਸਕ ਤੋਂ ਵੀ ਭਾਈ ਤੂੰ ਕਰੀ ਕੀ ਜਾਂਦਾ ਆ, ਕੰਪਨੀ ਦਾ ਹਾਲ ਮਾੜਾ ਚੱਲ ਰਿਹਾ ਆ, ਗੱਡੀਆਂ ਸਸਤੀਆਂ ਤੇ ਸਸਤੀਆਂ, ਡਿਮਾਂਡ ਜਿਹੜੀ ਉਹ ਇਹ ਟੈਸਲਾ ਦੀ ਜਿਹੜੀ ਉਹ ਘਟਦੀ ਜਾ ਰਹੀ ਆ। ਸੋ ਹਾਲ ਦੀ ਘੜੀ ਟੈਸਲਾ ਜਾਂ ਮੋਦੀ ਦੇ ਆਫਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਸਨੱਬ ਕੀਤਾ ਆ ਉਹਨੇ ਇੰਡੀਆ ਨੂੰ, ਮਸਕ ਨੇ, ਦੋਨਾਂ ਨੇ ਕੋਈ ਵੀ ਜਿਹੜੀ ਉਹ ਟਿੱਪਣੀ ਨਹੀਂ ਕੀਤੀ। ਉਹ ਤਾਂ ਵੈਰੀ ਹੈਵੀ ਟੈਸਟ ਆਬਲੀਗੇਸ਼ਨ ਕਹਿ ਕੇ ਇੱਕ ਪਤਲੀ ਗਲੀ ਥਾਣੀ ਪਰੇ ਨੂੰ ਜਿਹੜਾ ਉਹ ਚਲਾ ਗਿਆ ਆ। ਪਰ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਹੈਗਾ ਆ। ਸੋ ਕਹਿੰਦੇ ਜਿਹੜੇ ਉੱਥੇ ਦੇ ਵਿਰੋਧੀ ਨੇਤਾ ਆ ਭਾਰਤ ਵਾਲੇ, ਉਹ ਕਹਿੰਦੇ ਵੀ ਮੋਦੀ ਦੀਆਂ ਰੈਗੂਲੇਟਰੀ ਪਾਲਿਸੀਜ਼ ਤੋਂ ਨਾਖੁਸ਼ ਹੋ ਕੇ ਜਿਹੜਾ ਮਸਕ ਆ ਉਹ ਚੀਨ ਨੂੰ ਜਿਹੜਾ ਆ ਉਹ ਚਲਾ ਗਿਆ ਆ। ਕਹਿੰਦੇ ਵੀ ਜਿਹੜੇ ਬਿਗ ਬਿਜ਼ਨਸਿਸ ਆ ਉਹ ਕਈ ਤੇ ਜਾਂਦੇ ਆ ਵੀ ਨਹੀਂ ਅਸੀਂ ਇੰਡੀਆ ਨੂੰ ਲੈ ਕੇ ਆਉਣਾ, ਏਦਾਂ ਆ ਉੱਦਾਂ ਆ। ਹੋ ਸਕਦਾ ਆਏ ਵੀ ਹੋਣ ਕੁਛ ਕੁ, ਪਰ ਕਹਿੰਦੇ ਵੀ ਤਾਂ ਵੀ ਕਈ ਜਿਹੜੇ ਆ ਉਹ ਉਹਨਾਂ ਨੂੰ ਛੱਡ ਕੇ ਚੀਨ ਵੱਲ ਨੂੰ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਇਹ ਹੁਣ ਦੇਖੋ ਅੱਗੇ ਕੀ ਜਿਹੜਾ ਹੁੰਦਾ ਆ ਹੁਣ ਕੀ। ਪਰ ਚਾਈਨਾ ਦੇ ਜਿਹੜੇ ਰਾਜਕਰਮੀਰ ਸਿੰਘ ਜੀ ਮੀਡੀਆ ਵਾਲੇ ਆ ਨਾ, ਟੀਵੀ ਅਖਬਾਰਾਂ ਵਾਲੇ, ਉਹ ਬੜੇ ਮਜ਼ੇ ਲੈ ਰਹੇ ਆ, ਸਵਾਦ ਲੈ ਰਹੇ ਆ। ਇੱਕ ਚਾਈਨਾ ਦੇ ਜਿਹੜੇ ਨਿਊਜ਼ਪੇਪਰ ਹੈਗੇ ਸਾਊਥ ਚਾਈਨਾ ਮਾਰਨਿੰਗ ਪੋਸਟ, ਉਹਨਾਂ ਨੇ ਹੈਡਿੰਗ ਲਾਇਆ ਟੈਸਲਾਜ਼ ਮਸਕ ਸਨਬਸ ਇੰਡੀਆ ਵਿਦ ਸ਼ੌਕ ਚਾਈਨਾ ਵਿਜ਼ਿਟ, ਹਨਾ। ਬਟ ਵਾਜ਼ ਇਟ ਸ਼ੌਰਟੀ ਐਥਿਕਸ ਔਰ ਸਿੰਪਲ ਬਿਜ਼ਨਸ, ਹਨਾ। ਇਸੇ ਤਰ੍ਹਾਂ ਇੰਡੀਆ ਦੇ ਜਿਹੜੇ ਨਿਊਜ਼ ਚੈਨਲਸ ਆ ਉਹ ਚਾਈਨਾ ਦੇ ਅਗੇਂਸਟ ਤੁਹਾਨੂੰ ਪਤਾ ਹੀ ਆ ਵੀ ਬਹੁਤ ਹਾਰਡ ਪੋਜੀਸ਼ਨ ਲੈਂਦੇ ਰਹਿੰਦੇ ਆ। ਉਹਨਾਂ ਨੇ ਵੀ ਬੜੇ ਜਿਹੜੇ ਲਾਏ ਆ ਹੈਡਿੰਗ ਲਾਇਆ ਹੇਅਰ ਇਨ ਇੰਡੀਆ ਐਵਰੀਬਾਡੀ ਵਾਜ਼ ਸ਼ੌਕਡ, ਹਨਾ। ਤੇ ਇੱਕ ਡਿਜੀਟਲ ਨਿਊਜ਼ ਸਰਵਿਸ ਨਿਊਜ਼ 9 ਆ, ਉਹਨਾਂ ਨੇ ਲਾਇਆ ਹੈਲੋ ਚਾਈਨਾ ਗੁੱਡ ਬਾਈ ਇੰਡੀਆ, ਹਨਾ। ਤੇ ਸੋ ਕਾਫੀ ਜ਼ਿਆਦਾ ਜਿਹੜਾ ਮਜ਼ਾਕ ਆ ਉਹ ਚਾਈਨਾ ਦਾ ਮੀਡੀਆ ਹੁਣ ਇੰਡੀਆ ਦੇ ਮੀਡੀਆ ਦਾ ਉਡਾ ਰਿਹਾ ਹੈਗਾ। ਹਾਂਜੀ, ਪਰ ਇਵੈਂਚੁਅਲੀ ਤਾਂ ਹਰਜੋਤ ਸਿੰਘ ਜੀ ਬਾਟਮ ਲਾਈਨ ਤੇ ਰਹੇ ਹਾਂ ਨੋ ਡਾਊਟ ਇਸ ਵਾਰ ਇੰਡੀਆ ਨੂੰ ਸਨੱਬ ਉਹਨੇ ਕੀਤਾ ਆ ਵੀ ਇਹ ਦੇਖਦੇ ਆ।
ਪਰ ਕੀ ਵਾਕਿਆ ਹੀ ਉਹ $3 ਬਿਲੀਅਨ ਦੀ ਇਨਵੈਸਟਮੈਂਟ ਉੱਥੇ ਕਰਦਾ ਆ? ਜੇ ਤਾਂ ਕਰਦਾ ਆ ਫਿਰ ਤਾਂ ਇਹਨਾਂ ਨੂੰ ਭੁੱਲ ਜਾਣਾ ਆ। ਜੇ ਨਾ ਕੀਤਾ ਤਾਂ ਮੋਦੀ ਸਾਹਿਬ ਭੁੱਲਦੇ ਨਹੀਂ ਹੁੰਦੇ। ਮੋਦੀ ਸਾਹਿਬ ਬੜੇ ਦੇ ਜਿਹੜੇ ਉਹ ਬਦਲਾਖੋਰੂ ਜਿਹੜੇ ਇਨਸਾਨ ਨੇ, ਆਪਾਂ ਨੂੰ ਪਤਾ ਹੀ ਆ ਵੀ ਕਿਸਾਨਾਂ ਦੇ ਨਾਲ ਉਹਨਾਂ ਨੇ ਕੀ ਕੀਤਾ। ਬਦਲਾ ਪੰਜਾਬ ਤੋਂ ਕਿਸ ਤਰੀਕੇ ਦੇ ਨਾਲ ਲੈ ਰਹੇ ਆ ਤੇ ਉਹ ਭੁੱਲਦੇ ਥੋੜ੍ਹੀ ਆ ਵੀ ਉਹਨਾਂ ਦੇ ਨਾਲ ਕੀ ਹੋਇਆ। ਸੋ ਦੇਖੋ, ਲੈਟਸ ਸੀ ਮਸਕ ਦੇ ਨਾਲ ਕੀ ਹੁੰਦਾ। ਪਰ ਹਾਲ ਦੀ ਘੜੀ ਮਸਕ ਨੇ ਚਾਈਨਾ ਜਾ ਕੇ ਇੰਡੀਆ ਦੀ ਥਾਂ ਦੇ ਉੱਤੇ ਦੌਰਾ ਰੱਦ ਕਰਕੇ ਅਖੀਰਲੇ ਮੋਮੈਂਟ ਦੇ ਉੱਤੇ ਇੰਡੀਆ ਦੇ ਵਿੱਚ ਹੌ-ਹੱਲਾ ਜਿਹੜਾ ਉਹ ਜ਼ਰੂਰ ਮਚਾ ਦਿੱਤਾ ਆ। ਹਾਰ ਜਿਹੜੇ ਉਹ ਧਰੇ ਰਹਿ ਗਏ। ਹੁਣ ਇੱਕ ਦੂਜੇ ਦੇ ਗਲ 'ਚ ਪਾ ਕੇ ਇੱਕ ਦੂਜੇ ਨੂੰ ਸ਼ਾਇਦ ਉਹ ਵਧਾਈ ਦੇ ਲੈਣ। ਤੇ ਜੀ। ਇੱਕ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਗੱਲਬਾਤ ਆਪਾਂ ਕਰਾਂਗੇ। ਰੋਡ ਰੇਜ ਦੇ ਵਿੱਚ ਮਾਰਿਆ ਗਿਆ ਪੰਜਾਬੀ ਡਰਾਈਵਰ, ਯੂਬਾ ਸਿਟੀ ਦਾ ਜੋ ਰਹਿਣ ਵਾਲਾ ਸੀ, ਉਸ ਦੇ ਬਾਰੇ ਕੀ ਹੋਰ ਪਤਾ ਲੱਗ ਰਿਹਾ ਆ, ਉਸ ਬਾਰੇ ਚਰਚਾ ਕਰਾਂਗੇ। ਇੱਕ ਹੋਰ ਭਿਆਨਕ ਹਾਦਸਾ ਜਿਹੜਾ ਆ ਵਾਪਰਿਆ ਆ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ, ਉਸ ਬਾਰੇ ਵੀ ਤੁਹਾਡੇ ਨਾਲ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕਰਦੇ ਹਾਂ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बारी फिर आप सबका स्वागत है। श्रोते प्रोग्राम चल रहा है जी अपना इस मौके अपडेट अमेरिका। हरजोत सिंह जी जी आਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਮਿਡ ਵੈਸਟ ਦੇ ਵਿੱਚ ਮਿਲੀਅਨਸ ਆਫ ਲੋਕ ਜਿਹੜੇ ਆ ਉਹ ਸਟਾਰਮ ਵਾਚ ਕਰ ਰਹੇ ਆ। ਨਵਰਾਸਕਾ ਤੇ ਆਇਓਵਾ ਦੇ ਵਿੱਚ ਪਿਛਲੇ ਦਿਨਾਂ 'ਚ ਬਹੁਤ ਜ਼ਿਆਦਾ ਜਿਹੜਾ ਤੂਫਾਨ ਆਇਆ, ਟੋਰਨੇਡੋਜ਼ ਆਏ, ਜਿਹਦੇ ਨਾਲ ਪੂਰੀ ਤਰ੍ਹਾਂ ਜਿਹੜਾ ਆ ਘਰਾਂ ਦੇ ਘਰ ਜੋ ਆ ਉਹ ਉੱਡ ਗਏ। ਤੇ ਹੁਣ ਜਿਹੜੀ ਆ ਟੋਰਨਾਡੋ ਵਾਚ ਜਾਂ ਟੋਰਨਾਡੋ ਵਾਰਨਿੰਗ ਉਹ ਕੈਂਸਸ ਸਿਟੀ ਮੈਟਰੋਪੋਲੀਟਨ ਏਰੀਆ 'ਚ ਦਿੱਤੀ ਗਈ ਆ, ਜਿੱਥੇ 2.7 ਮਿਲੀਅਨ ਲੋਕ ਰਹਿੰਦੇ ਹੈਗੇ ਆ। ਸਾਊਥ ਈਸਟਰਨ ਕੈਂਸਸ, ਵੈਸਟਰਨ ਤੇ ਸੈਂਟਰਲ ਮਿਜ਼ੂਰੀ ਦੇ ਵਿੱਚ ਇਹ ਨੈਸ਼ਨਲ ਵੈਦਰ ਸਰਵਿਸ ਨੇ ਅੱਜ ਅਨਾਉਂਸ ਕੀਤਾ ਹੈਗਾ ਆ। ਕਹਿੰਦੇ ਵੀ ਥੰਡਰ ਸਟਾਰਮਸ, ਟੋਰਨੇਡੋਜ਼ ਬਹੁਤ ਪੋਸੀਬਲ ਆ ਇਸ ਏਰੀਏ ਦੇ ਵਿੱਚ। ਓਕਲਾਹੋਮਾ ਤੇ ਨਾਰਥ ਟੈਕਸਸ ਦੇ ਵਿੱਚ ਵੀ ਜਿਹੜੀ ਵਾਰਨਿੰਗ ਆ ਉਹ 3 ਵਜੇ ਤੱਕ ਅੱਜ ਜੋ ਆਫਟਰਨੂਨ ਆ ਉਹ ਤੱਕ ਦਿੱਤੀ ਗਈ ਹੈਗੀ ਆ। ਓਵਰਆਲ 9 ਮਿਲੀਅਨ ਲੋਕ ਰਾਈਟ ਨਾਓ ਟੋਰਨਾਡੋ ਵਾਚ ਦੇ ਵਿੱਚ ਹੈਗੇ ਆ। ਸੋ ਇੱਕ ਬਹੁਤ ਵੱਡਾ ਨੰਬਰ ਆ। ਟੈਕਸਸ ਤੋਂ ਲੈ ਕੇ ਵਿਸਕੌਨਸਨ ਤਾਈਂ 800 ਮੀਲ ਦਾ ਲੰਮਾ ਜਿਹੜਾ ਇਹ ਏਰੀਆ ਆ। ਤੇ ਜੋ ਨਾਰਮਨ ਓਕਲਾਹੋਮਾ ਦੇ ਵਿੱਚ ਏਅਰ ਫੋਰਸ ਬੇਸ ਆ, ਉੱਥੇ ਵੀ ਟੋਰਨੇਡੋ ਨੇ ਹਿੱਟ ਕੀਤਾ ਤੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਹੈਗਾ। ਸੋ ਜਿਹੜੇ ਸਾਡੇ ਸਰੋਤੇ ਆ, ਖਾਸ ਕਰਕੇ ਟਰੱਕਰਸ ਜੋ ਇਸ ਏਰੀਏ ਦੇ ਵਿੱਚ ਜਾ ਰਹੇ ਆ, ਬੜੇ ਧਿਆਨ ਦੇ ਨਾਲ ਵੈਦਰ ਸਰਵਿਸ ਨੂੰ ਚੈੱਕ ਕਰੋ, ਨੈਸ਼ਨਲ ਵੈਦਰ ਸਰਵਿਸ ਦੇ ਚੈਨਲ ਨੂੰ, ਕਿਉਂਕਿ 120 ਤੋਂ ਵੱਧ ਜਿਹੜੇ ਘਰ, ਬਿਜ਼ਨੈਸਸ ਡੈਮੇਜ ਹੋਏ ਆ, ਕਾਰਾਂ ਉੱਡ ਗਈਆਂ, ਟਰੱਕ ਟੁੱਟ ਗਏ। ਸੋ ਇਸ ਏਰੀਏ ਦੇ ਵਿੱਚ ਜਿੰਨੇ ਵੀ ਜਾ ਰਹੇ ਆ ਬੜੇ ਧਿਆਨ ਦੇ ਨਾਲ ਵੈਦਰ ਚੈੱਕ ਕਰਕੇ ਜਾਓ, ਕਿਉਂਕਿ ਇਹ ਏਰੀਆ ਜਿਹੜਾ ਆ ਰਾਈਨੋ, ਟੈਕਸਸ, ਓਕਲਾਹੋਮਾ, ਕੈਂਸਸ, ਉੱਥੇ ਟੋਰਨੇਡੋ ਆਉਣ ਦੇ ਲਈ ਬਹੁਤ ਜ਼ਿਆਦਾ ਜਿਹੜੀਆਂ ਸੰਭਾਵਨਾਵਾਂ ਆ ਉਹ ਬਣੀਆਂ ਹੋਈਆਂ ਹੈਗੀਆਂ। ਬਿਲਕੁਲ EF4 ਕੈਟਾਗਰੀ ਦਾ ਜਿਹੜਾ ਓਕਲਾਹੋਮਾ ਦੇ ਵਿੱਚ ਟੋਰਨੇਡੋ
ਆਇਆ ਆ। ਕਿਲਰ EF4 ਟੋਰਨੇਡੋ ਇਸ ਨੂੰ ਆਖ ਰਹੇ ਐਨਹਾਂਸਡ ਫੁਜੀਤਾ ਸਕੇਲ ਦੇ ਉੱਤੇ ਇਸ ਨੂੰ ਮੈਜਰ ਕੀਤਾ ਜਾ ਰਿਹਾ। 165-170 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਜਿਹੜੀਆਂ ਉਹ ਵਗੀਆਂ। 27 ਮੀਲ ਇਹ ਜਿਹੜਾ ਟੋਰਨੇਡੋ ਆ ਓਕਲਾਹੋਮਾ ਦੇ ਵਿੱਚ ਲੰਘਿਆ। ਜਿੱਥੋਂ ਵੀ ਲੰਘਦਾ ਗਿਆ ਪਿੱਛੇ ਸਿਰਫ ਜਿਹੜਾ ਤਹਿਸ ਨਹਿਸ ਹੀ ਜਿਹੜਾ ਸਮਾਨ ਆ ਉਹ ਰਿਹਾ। ਉਸਦੇ ਪਾਥ ਦੇ ਪਿੱਛੇ ਸਿਰਫ ਤੇ ਸਿਰਫ ਮਲਬਾ ਹੀ ਜਿਹੜਾ ਉਹ ਦੇਖਿਆ ਗਿਆ ਆ। ਹੁਣ ਤੱਕ 31 ਜਾਣੇ 6 ਸੂਬਿਆਂ ਦੇ ਵਿੱਚ ਇਹਨਾਂ ਟੋਰਨੇਡੋਜ਼ ਦੇ ਕਰਕੇ ਜਿਹੜੇ ਉਹ ਮਰ ਚੁੱਕੇ ਹੈਗੇ ਆ। ਇਹ ਪਹਿਲਾਂ ਵੀ ਜਿਹੜੇ ਇੱਥੇ ਆਏ ਸੀ, ਕਹਿੰਦੇ ਵੀ 2016 ਤੋਂ ਬਾਅਦ ਚ ਓਕਲਾਹੋਮਾ ਦੇ ਵਿੱਚ ਇਸ ਲੈਵਲ ਦਾ ਜਿਹੜਾ ਟੋਰਨੇਡੋ ਆ ਉਹ ਦੁਬਾਰੇ ਜਿਹੜਾ ਉਹ ਆਇਆ ਆ। ਸੋ 5 ਜਾਣੇ 2 ਸਟੇਟਾਂ ਦੇ ਵਿੱਚ ਆਲਰੇਡੀ ਜਿਹੜੇ ਉਹ ਮਰੇ ਆ। 50 ਟੋਰਨੇਡੋ 25 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਆਲਰੇਡੀ ਆ ਚੁੱਕੇ ਆ। ਅਜੇ 5-6 ਦਿਨ ਹੀ ਜਿਹੜੇ ਉਹ ਵਾਪਰੇ ਨੇ। ਸੋ ਸਥਿਤੀ ਕਾਫੀ ਜ਼ਿਆਦਾ ਜਿਹੜੀ ਗੰਭੀਰ ਆ ਉੱਥੇ ਬਣੀ ਪਈ ਆ। ਉੱਥੇ ਦੇ ਜਿਹੜੇ ਗਵਰਨਰ ਕੈਵਿਨ ਸਟਿਟ ਤੇ ਸੈਨੇਟਰ ਜੇਮਸ ਲੈਂਗਫਰਡ ਤੇ ਜਿਹੜਾ ਫੀਮਾ ਵਾਲੇ ਆ ਉਹ ਮਿਲ ਕੇ ਸਰਵੇ ਕਰ ਰਹੇ ਆ ਜਿਹੜਾ ਮੈਰੀਏਟਾ ਟੋਰਨੇਡੋ ਦਾ ਜਿਹੜਾ ਡੈਮੇਜ ਹੋਇਆ ਆ ਉਸ ਨੂੰ ਜਿਹੜਾ ਉਹ ਲੈ ਕੇ। ਇਸ ਟੋਰਨੇਡੋ ਜਿਹੜਾ ਡਾਲਰ ਟਰੀ ਦਾ ਡਿਸਟ੍ਰੀਬਿਊਸ਼ਨ ਸੈਂਟਰ ਸੀਗਾ ਇੰਟਰਸਟੇਟ 35 ਦੇ ਬਿਲਕੁਲ ਨਾਲ, ਉਹਦੇ ਵਿੱਚੋਂ ਦੀ ਜਿਹੜਾ ਉਹ ਲੰਘ ਗਿਆ ਤੇ ਕਾਫੀ ਜ਼ਿਆਦਾ ਉਸਨੇ ਨੁਕਸਾਨ ਕੀਤਾ ਆ। ਸੋ ਜਸਟ ਇਮੈਜਿਨ ਵੀ 5 ਦਿਨਾਂ ਦੇ ਵਿੱਚ 50 ਟੋਰਨੇਡੋ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਆਉਣੇ ਆ ਤਾਂ ਸਿਰਫ ਤੇ ਸਿਰਫ ਉੱਥੇ ਨੁਕਸਾਨ ਹੀ ਨੁਕਸਾਨ ਨਜ਼ਰ ਆ ਰਿਹਾ ਹੈ। ਅਗਲੀ ਖਬਰ ਵੱਲ ਚਲੀਏ ਤੇ ਉਹ ਫਲੋਰੀਡਾ ਤੋਂ ਆ ਰਹੀ ਆ। ਫਲੋਰੀਡਾ ਦੇ ਵਿੱਚ ਅਮਰੀਕਾ ਦੇ ਪੂਰੇ ਅਮਰੀਕਾ ਚੋਂ ਸਭ ਤੋਂ ਜ਼ਿਆਦਾ ਸਖਤ ਕਾਨੂੰਨ ਅਬੋਰਸ਼ਨ ਵਾਲਾ ਜੋ ਆ ਉਹ ਬੁੱਧਵਾਰ ਨੂੰ ਲਾਗੂ ਹੋਣ ਜਾ ਰਿਹਾ ਹੈਗਾ ਆ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਉਹਨਾਂ ਨੇ ਪਿਛਲੇ ਸਾਲ ਇਹ ਜਿਹੜਾ ਬਿੱਲ ਆ ਇਹ ਸਾਈਨ ਕਰ ਦਿੱਤਾ ਸੀ। ਉਹ ਤੋਂ ਬਾਅਦ ਫਲੋਰੀਡਾ ਦੀ ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਵੀ ਜਿਹੜਾ ਕਨਫਰਮ ਕਰ ਦਿੱਤਾ ਸੀ। ਸੋ ਉੱਥੇ 6 ਵੀਕ ਅਬੋਰਸ਼ਨ ਲਾ ਜੋ ਉਹ ਲਾਗੂ ਹੋਣ ਜਾ ਰਿਹਾ ਆ ਬੁੱਧਵਾਰ ਤੋਂ। ਪਿਛਲੇ ਸਾਲ 84,000 ਲੋਕਾਂ ਨੇ ਕਹਿੰਦੇ ਫਲੋਰੀਡਾ ਦੇ ਵਿੱਚ ਅਬੋਰਸ਼ਨ ਕੀਤਾ ਸੀ। ਬਹੁਤ ਸਾਰੇ ਉਹਨਾਂ ਦੇ ਜਿਹੜੇ ਪੇਸ਼ੈਂਟ ਆ ਉਹ ਸਾਊਥ ਵੱਲੋਂ ਜਿਹੜੇ ਟਰੈਵਲ ਕੀਤੇ ਸੀਗੇ। ਸੋ ਫਲੋਰੀਡਾ ਵਿਲ ਬੀ ਵਨ ਆਫ ਦਾ ਸਟ੍ਰਿਕਟਸ ਜਿਹੜਾ ਸਟ੍ਰਿਕਟ ਉੱਥੇ ਨਿਊ ਲਾ ਹੋਊਗਾ ਅਬੋਰਸ਼ਨ ਦੇ ਸੰਬੰਧ ਦੇ ਵਿੱਚ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਹ ਖਬਰ ਆਪਣੇ ਇੱਕ ਪੰਜਾਬੀ ਮੂਲ ਦੇ ਮੁੰਡੇ ਜਿਹੜਾ ਕਿ ਯੂਬਾ ਸਿਟੀ ਤੋਂ ਬਿਲੋਂਗ ਕਰਦਾ ਸੀ, ਕੈਡੋ ਪੈਰਿਸ਼ ਦੇ ਵਿੱਚ ਸੀਗਾ, ਜਿੱਥੇ ਰੋਡ ਰੇਜ ਦੇ ਮਾਮਲੇ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ। 36 ਸਾਲਾ ਗੁਰਪ੍ਰੀਤ ਸਿੰਘ ਜੱਜ ਕੈਡੋ ਪੈਰਿਸ਼ ਕਾਰਨਰ ਆਫਿਸ ਨੇ ਉਸ ਨੂੰ ਆਇਡੈਂਟੀਫਾਈ ਕੀਤਾ ਆ। ਕੁਝ ਦਿਨ ਪਹਿਲਾਂ I-20 ਦੇ ਨਜ਼ਦੀਕ ਉੱਥੇ ਦੇ ਲੋਕਲ ਸਮੇਂ ਦੇ ਮੁਤਾਬਕ 10 ਵਜੇ ਹਾਈਵੇ 80 ਦੇ ਨਾਲ ਇਹ ਜਿਹੜਾ ਆ ਉਹ ਇਹ ਘਟਨਾ ਜਿਹੜੀ ਉਹ ਵਾਪਰੀ। ਜਦ ਉੱਥੋਂ ਦੇ ਸ਼ੈਰਿਫ ਆਫਿਸ ਨੂੰ ਕਾਲਸ ਗਈਆਂ ਤਾਂ ਕਹਿੰਦੇ 15 ਜਿਹੜੇ ਯੂਨਿਟਸ ਆ ਉਹਨਾਂ ਨੇ ਰਿਸਪੌਂਡ ਕੀਤਾ ਸੀ। ਫਿੰਗਰਪ੍ਰਿੰਟ ਦੇ ਕੰਪੇਅਰ ਕਰਕੇ ਗੁਰਪ੍ਰੀਤ ਸਿੰਘ ਜੱਜ ਦੀ ਜਿਹੜੀ ਸ਼ਨਾਖਤ ਆ ਉਹ ਕੀਤੀ ਗਈ। ਉੱਥੇ ਦੇ ਜਿਹੜੇ ਕੈਪਟਨ ਬੌਬੀ ਹੈਰਿੰਗ ਉਹਨਾਂ ਨੇ ਜਿਹੜਾ ਦੱਸਿਆ, ਉਹ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਡਿਵੀਜ਼ਨ ਦੇ ਹੈੱਡ ਆ, ਕਹਿੰਦੇ ਅਸੀਂ ਮੰਨਦੇ ਹਾਂ ਵੀ ਇਹ ਰੋਡ ਰੇਜ ਦਾ ਇੰਸੀਡੈਂਟ ਆ। ਇਹ ਜਿਹੜਾ ਗੁਰਪ੍ਰੀਤ ਸਿੰਘ ਜੱਜ ਆਪਣੇ ਜਿਹੜਾ ਉਹ ਜਾ ਰਿਹਾ ਸੀਗਾ ਟਰੱਕ ਦੇ ਵਿੱਚ ਤੇ ਇੱਕ ਗੂੜੇ ਰੰਗ ਦੀ ਐਕੁਰਾ SUV ਦੇ ਨਾਲ ਇਹ ਕਹਿ ਲਓ ਵੀ ਬਹਿਸ ਬਸਈਆ ਹੋਇਆ। ਪਹਿਲਾਂ ਗੱਡੀ ਦੇ ਵਿੱਚੋਂ ਇੱਕ ਦੂਜੇ ਨੂੰ ਬੋਲਦੇ ਰਹੇ, ਬਾਅਦ ਦੇ ਵਿੱਚ ਜਿਹੜਾ ਔਨ ਰੈਂਪ ਐਗਜ਼ਿਟ 3 ਸੀਗਾ ਉੱਥੇ 80 ਦੇ ਉੱਤੇ ਗ੍ਰੀਨਵੁੱਡ ਦੇ ਉੱਤੇ, ਉੱਥੇ ਦੋਨੋਂ ਜਣੇ ਆਪਸ ਦੇ ਵਿੱਚ ਬਾਹਰ ਨਿਕਲੇ। ਜਿਹੜਾ ਗੱਡੀ ਵਾਲਾ ਸੀ ਲੱਗਦਾ ਉਸਦੇ ਕੋਲ ਹਥਿਆਰ ਸੀ। ਗੁਰਪ੍ਰੀਤ ਸਿੰਘ ਨੇ ਆਪਣੀ ਜਾਨ ਬਚਾਉਣ ਦੇ ਲਈ ਉੱਥੋਂ ਦੌੜ ਵੀ ਲਾਈ, ਭੱਜਿਆ ਵੀ, ਪਰ ਜਿਹੜਾ ਡਰਾਈਵਰ ਸੀਗਾ SUV ਦਾ ਉਸਨੇ ਉਸ ਨੂੰ ਫੋਲੋ ਕੀਤਾ ਤੇ ਬਾਅਦ ਦੇ ਵਿੱਚ ਐਗਜ਼ੀਕਿਊਟ ਸਟਾਈਲ ਦੇ ਵਿੱਚ ਕਹਿੰਦੇ ਵੀ ਉਸ ਦਾ ਕਤਲ ਕਰ ਦਿੱਤਾ। ਸੋ ਬਹੁਤ ਹੀ ਮੰਦਭਾਗੀ ਇਹ ਘਟਨਾ ਜਿਹੜੀ ਉਹ ਵਾਪਰੀ ਆ, ਜਿੱਥੇ ਗੁਰਪ੍ਰੀਤ ਸਿੰਘ ਜੱਜ ਰੋਡ ਰੇਜ ਦਾ ਸ਼ਿਕਾਰ ਹੋਇਆ ਤੇ ਉਸ ਦਾ ਜਿਹੜਾ ਉੱਥੇ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਸੋ ਇਹ ਹੁਣ ਜਿਹੜੇ ਉੱਥੋਂ ਦੇ ਡਿਟੈਕਟਿਵ ਹੈਗੇ ਨੇ ਇਹ ਜਿਹੜੇ ਉਹ ਦੱਸ ਰਹੇ ਆ ਵੀ ਜੇ ਤੁਹਾਡੇ ਕੋਲ ਕਿਸੇ ਤਰੀਕੇ ਦਾ ਵੀ ਕੋਈ ਜਾਣਕਾਰੀ ਆ ਇਸ ਮਾਮਲੇ ਵਿੱਚ ਤਾਂ ਉਹ ਜ਼ਰੂਰ ਇੱਕ ਦੂਜੇ ਦੇ ਨਾਲ ਸ਼ੇਅਰ ਜਿਹੜੀ ਉਹ ਕਰੋ, ਡਿਟੈਕਟਿਵ ਦੇ ਨਾਲ ਜਿਹੜੀ ਉਹ ਸ਼ੇਅਰ ਕਰੋ, ਤਾਂ ਜੋ
ਉਸ ਬੰਦੇ ਨੂੰ, ਉਸ ਕਾਤਲ ਨੂੰ ਜਿਹੜਾ ਆ ਉੱਥੇ ਫੜਿਆ ਜਿਹੜਾ ਉਹ ਜਾ ਸਕੇ ਤੇ ਇਸ ਨੂੰ ਇਨਸਾਫ ਮਿਲੇ। ਕਹਿੰਦੇ ਵੀ ਕੈਡੋ ਜਿਹੜੀ ਪੈਰਿਸ਼ ਹੈਗੀ ਆ ਟੈਕਸਸ ਲੂਜ਼ੀਆਨਾ ਦੇ ਬਾਰਡਰ ਦੇ ਲਾਗੇ ਜਿਹੜੀ ਇਹ ਘਟਨਾ ਵਾਪਰੀ ਆ, ਤੇ ਇਹ 26ਵਾਂ ਉੱਥੇ ਦਾ ਹੋਮੋਸਾਈਡ ਆ। ਤੇ ਹੁਣ ਜਿਹੜੀ ਅਟੋਪਸੀ ਵੀ ਜਿਹੜੀ ਉਹ ਕੀਤੀ ਗਈ ਆ, ਪਰ ਫਿੰਗਰਪ੍ਰਿੰਟ ਕੰਪੈਰੀਜ਼ਨ ਤੋਂ ਇਹ ਜਿਹੜਾ ਪਤਾ ਲੱਗਾ। ਅੱਜ ਦੇ ਜ਼ਮਾਨੇ ਦੇ ਵਿੱਚ ਹਰਜੋਤ ਸਿੰਘ ਜੀ, ਇਹ ਮੁੰਡੇ ਦੀ ਜਾਨ ਤਾਂ ਚਲੇ ਗਈ। ਅੱਜ ਦੇ ਜ਼ਮਾਨੇ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਵੀ ਕਿਹੜਾ ਬੰਦਾ ਕੀ ਜਿਹੜਾ ਉਹ ਕਿੰਨੇ ਗੁੱਸੇ ਦੇ ਵਿੱਚ ਤੇ ਕੀ ਜਿਹੜਾ ਉਹ ਕਰੀ ਫਿਰਦਾ ਆ, ਕਿਹੜੀ ਗੱਲ ਤੋਂ ਅਲਟਰਕੇਸ਼ਨ ਹੋਈ। ਇਹ ਤਾਂ ਹੁਣ ਜਿਹਨੇ ਮਾਰਿਆ ਆ ਜਦੋਂ ਫੜਿਆ ਜਾਊਗਾ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗੂਗਾ ਵੀ ਕੀ ਜਿਹੜਾ ਉਹ ਵਾਪਰਿਆ, ਕੀ ਗੱਲਬਾਤ ਹੋਈ। ਭਾਈ ਇੱਥੇ ਤਾਂ ਰੱਬ ਰੱਬ ਕਰਦੇ ਜਿਹੜਾ ਉਹ ਤੁਸੀਂ ਕਰੋ ਵੀ ਸੁੱਖੀ ਸਾਂਦੀ ਘਰੇ ਹੋ, ਜੇ ਤੁਰੇ ਆ ਤੇ ਸੁੱਖੀ ਸਾਂਦੀ ਘਰੇ ਤੁਸੀਂ ਪਹੁੰਚੋ। ਇਸ ਪਾਸੇ ਦੇ ਉੱਤੇ ਜਿਹੜਾ ਉਹ ਜ਼ੋਰ ਦਿਓ। 7 ਵਚਨ ਕਹਿ ਕੇ ਬੰਦਾ ਗਾਂਹ ਲੰਘਣ ਵਾਲੀ ਜਿਹੜੀ ਉਹ ਗੱਲ ਕਰੇ, ਕਿਸੇ ਦਾ ਕੋਈ ਭਰੋਸਾ ਨਹੀਂ। ਥੋੜੇ ਦਿਨ ਪਹਿਲਾਂ ਦੀ ਆਪਾਂ ਖਬਰ ਐਲਏ ਸਾਈਡ ਦੀ ਕੀਤੀ ਸੀ, ਕੁਛ ਮਹੀਨਿਆਂ ਦਾ ਤੇ ਛੋਟੀ ਉਮਰ ਦੇ ਨਿਆਣੇ ਤੱਕ ਨੂੰ ਉਹਨਾਂ ਨੇ ਗੋਲੀ ਮਾਰ ਦਿੱਤੀ ਸੀ ਰੋਡ ਰੇਜ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਸੋ ਇਹ ਲੋਕਾਂ ਦਾ ਦਿਮਾਗ ਪਾਗਲ ਹੋਇਆ ਪਿਆ ਆ। ਸੋ ਇਹ ਸਾਰੀ ਚੀਜ਼ ਜਿਹੜੀ ਉਹ ਵਾਪਰੀ ਆ ਟੈਕਸਸ ਤੇ ਲੂਜ਼ੀਆਨਾ ਦੇ ਬਾਰਡਰ ਦੇ ਉੱਤੇ ਜਿਹੜੀ ਘਟਨਾ ਵਾਪਰੀ, ਉਹਦੇ ਨਾਲ ਹੀ ਜਿਹੜੀ ਹੈਰੀਸਨ ਕਾਉਂਟੀ ਪੈਂਦੀ ਆ, ਉੱਥੋਂ ਦੇ ਵੀ ਸ਼ੈਰਿਫ ਨੂੰ ਕਹਿੰਦੇ ਆ ਇਤਲਾਹ ਦੇ ਦਿੱਤੀ ਗਈ ਸੀਗੀ। ਅਜੇ ਤੱਕ ਲੱਗਦਾ ਨਹੀਂ ਆ ਵੀ ਉਹ ਜਿਹੜਾ ਬੰਦਾ ਜਿਸਨੇ ਕਤਲ ਕੀਤਾ ਗੁਰਪ੍ਰੀਤ ਸਿੰਘ ਜੱਜ ਦਾ ਵੀ ਉਹ ਫੜਿਆ ਗਿਆ ਹੋਵੇ। ਸੋ ਇਸੇ ਲਈ ਉਹ ਹੋਰ ਜਾਣਕਾਰੀ ਦੀ ਮੰਗ ਕਰ ਰਹੇ ਆ ਵੀ ਜੇ ਕਿਸੇ ਨੂੰ ਵੀ ਪਤਾ ਆ ਤਾਂ ਭਾਈ ਜਾਣਕਾਰੀ ਦਿਓ ਤਾਂ ਜੋ ਉਸ ਕਾਤਲ ਨੂੰ ਜਿਹੜਾ ਉਹ ਫੜਿਆ ਜਾਵੇ। ਰੋਡ ਰੇਜ ਦੇ ਵਿੱਚ ਪਹਿਲਾਂ ਤੂੰ ਮੈਂ ਹੋਈ, ਗੱਡੀਆਂ ਚੋਂ ਆਪਣੀ ਚੋਂ ਬਾਹਰ ਨਿਕਲੇ, ਉਹ ਟਰੱਕ ਚੋਂ ਨਿਕਲਿਆ, ਫਿਰ ਉਸ ਬੰਦੇ ਨੇ ਗੁਰਪ੍ਰੀਤ ਸਿੰਘ ਜੱਜ ਨੂੰ ਜਿਹੜਾ ਉੱਥੇ ਕਹਿੰਦੇ ਮਾਰ ਦਿੱਤਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬਾਬਤ ਖਬਰ ਆ ਰਹੀ ਹੈ, ਇੱਕ ਜੱਜ ਨੇ ਜੋ ਉਹਨਾਂ ਦਾ ਕੇਸ ਸੁਣ ਰਿਹਾ ਹੈਗਾ ਹਾਸ਼ਮਨੀ ਕੇਸ ਦੇ ਸੰਬੰਧ ਦੇ ਵਿੱਚ, ਉਹਨਾਂ ਨੇ ਕ੍ਰਿਮੀਨਲ ਕੰਟੈਂਪਟ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਜੇਲ੍ਹ ਟਰਮ ਵੀ ਟਰੰਪ ਉਹਨਾਂ ਨੂੰ ਦੇ ਦੂੰਗਾ ਜੇ ਉਹ ਜਿਹੜੇ ਆ ਗੈਗ ਆਰਡਰਸ ਉਹਨਾਂ ਨੂੰ ਲਗਾਤਾਰ ਵਾਇਲੇਟ ਕਰਦੇ ਰਹੇ। ਇਹ 10 ਤੋਂ ਵੱਧ ਵਾਰੀ ਉਹ ਜਿਹੜਾ ਉਹਨਾਂ ਦੇ ਗੈਗ ਆਰਡਰਸ ਜਾਰੀ ਕੀਤੇ ਸੀ ਉਹਨਾਂ ਨੂੰ ਉਹਨਾਂ ਨੇ ਵਾਇਲੇਟ ਕੀਤਾ ਹੈਗਾ। 1000 ਤੋਂ ਵੱਧ ਜਿਹੜਾ ਡਾਲਰ ਆ ਹਰ ਵਾਰੀ ਵਾਇਲੇਟ ਕਰਨ ਦੇ ਉੱਤੇ ਉਹਨਾਂ ਨੂੰ ਫਾਈਨ ਕੀਤਾ ਗਿਆ ਹੈਗਾ। ਜਿਹੜੇ ਗੈਗ ਆਰਡਰਸ ਆ ਉਹਨਾਂ ਦੇ ਮੁਤਾਬਕ ਪ੍ਰੈਜ਼ੀਡੈਂਟ ਟਰੰਪ ਹੁਣੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਪਬਲਿਕ ਸਟੇਟਮੈਂਟ ਨਹੀਂ ਜਿਹੜੀ ਜਾਰੀ ਕਰ ਸਕਦੇ ਇਸ ਕੇਸ ਦੇ ਸੰਬੰਧ ਦੇ ਵਿੱਚ, ਖਾਸ ਕਰਕੇ ਜਿਹੜੇ ਵਿਟਨੈਸਸ ਆ ਉਹਨਾਂ ਦੇ ਸੰਬੰਧ ਦੇ ਵਿੱਚ, ਤੇ ਜਾਂ ਕਿਸੇ ਜੂਰਰ ਜਾਂ ਐਨੀ ਜੂਰਰ ਦੇ ਸੰਬੰਧ ਦੇ ਵਿੱਚ ਇਹ ਜੱਜ ਨੇ ਕਿਹਾ ਆ। ਤੇ ਮਾਈਕਲ ਕੋਹਨ ਤੇ ਸਟੋਰਮੀ ਡੈਨੀਅਲਸ ਵਿਟਨੈਸ ਹੈਗੇ ਆ ਇਸ ਉਹਨਾਂ ਦੇ ਕੇਸ ਦੇ ਸੰਬੰਧ ਦੇ ਵਿੱਚ। ਸੋ ਕੁਛ ਮਿੰਟ ਪਹਿਲਾਂ ਹੀ ਜਿਹੜੇ ਆ ਇਹ ਆਰਡਰ ਆ ਜੱਜ ਵੱਲੋਂ ਜਾਰੀ ਕੀਤੇ ਗਏ ਹੈਗੇ ਆ ਜੀ। $9,000 ਦਾ ਜੁਰਮਾਨਾ ਜਿਹੜਾ ਉਹਨਾਂ ਨੂੰ ਕੀਤਾ ਹੈ ਤੇ ਨਾਲ ਇਹ ਚੇਤਾਵਨੀ ਦਿੱਤੀ ਹੈ ਜੇ ਇਦਾਂ ਹੀ ਕਰਦੇ ਰਹੇ ਤਾਂ ਤੁਹਾਨੂੰ ਸਲਾਖਾਂ ਦੇ ਪਿੱਛੇ ਵੀ ਕਰ ਸਕਦੇ ਆ। ਆਪਣੇ ਗਵਾਂਢੀ ਮੁਲਕ ਕੈਨੇਡਾ ਤੋਂ ਖਬਰ ਆ ਰਹੀ ਹੈ, ਇੱਕ ਬਹੁਤ ਹੀ ਮੰਦਭਾਗੀ ਖਬਰ ਆ ਰਹੀ ਆ। ਹਾਈਵੇ 401 ਦੇ ਉੱਤੇ ਰੋਂਗ ਵੇ ਪੁਲਿਸ ਚੇਜ਼ ਦੇ ਦੌਰਾਨ ਕਹਿੰਦੇ ਆ ਵੀ ਇੱਕ ਹਾਦਸਾ ਵਾਪਰਿਆ ਆ। 6 ਗੱਡੀਆਂ ਇਨਵੋਲਵ ਰਹੀਆਂ ਇਸ ਪੂਰੇ ਜਿਹੜੇ ਮਲਟੀ ਕਾਰ ਕ੍ਰੈਸ਼ ਦੇ ਵਿੱਚ, ਜਿਸ ਵਿੱਚ 4 ਜਣਿਆਂ ਦੀ ਮੌਤ ਹੋ ਚੁੱਕੀ, ਜਿਸ ਵਿੱਚ ਇੱਕ ਇਨਫੈਂਟ ਨਵ ਜਨਮਿਆ ਬੱਚੇ ਦੇ ਨਾਲ ਜਿਹੜੇ ਉਸਦੇ ਜਿਹੜੇ ਗ੍ਰੈਂਡ ਪੇਰੈਂਟਸ ਆ ਉਹਨਾਂ ਦੀ ਵੀ ਮੌਤ ਹੋਈ ਆ। ਹੁਣ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਆ। ਇਨਫੈਂਟ ਦੇ ਜਿਹੜੇ ਗ੍ਰੈਂਡ ਪੇਰੈਂਟਸ ਆ, ਇੱਕ ਦੀ ਉਮਰ 60 ਤੇ ਇੱਕ ਦੀ 55 ਸਾਲ ਦੱਸੀ ਜਾ ਰਹੀ ਆ। SIU ਉੱਥੋਂ ਦੀ ਜਿਹੜੇ ਇਨਵੈਸਟੀਗੇਸ਼ਨ ਕਰ ਰਹੇ ਆ ਉਹਨਾਂ ਦੇ ਯੂਨਿਟ, ਉਹਨਾਂ ਦੇ ਜਿਹੜੇ ਮੋਨਿਕਾ ਹਰਡਨ, ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਦੱਸਿਆ ਆ। ਸੋ ਕਹਿੰਦੇ ਵੀ ਜਿਹੜਾ ਸਸਪੈਕਟ ਦੀ ਕਾਰ ਸੀਗੀ ਉਹਦੇ ਵਿੱਚ ਜਿਹੜੀ ਆ ਉਹ ਕ੍ਰੈਸ਼ ਕੀਤੀ ਆ, ਤੇ ਜਿਹਦਾ ਪਿੱਛਾ ਕਰ ਰਹੀ ਸੀਗੀ ਪੁਲਿਸ, ਜਿਹੜਾ ਰੋਂਗ ਵੇ ਦੇ ਵਿੱਚ ਜਾ ਕੇ ਇਸਨੇ ਗੱਡੀ ਮਾਰ ਦਿੱਤੀ ਬਾਕੀਆਂ ਦੇ ਵਿੱਚ, ਉਹ ਆਪ ਵੀ ਕਹਿੰਦੇ ਆ ਮਾਰਿਆ ਗਿਆ ਹੈਗਾ ਆ। ਸੋ ਅਰਲੀ ਸਟੇਜਿਸ ਆ ਇਨਵੈਸਟੀਗੇਸ਼ਨ ਦੇ ਵਿੱਚ। ਕਹਿੰਦੇ ਵੀ ਉੱਥੋਂ ਦੇ ਲੋਕਲ ਸਮੇਂ ਦੇ ਮੁਤਾਬਕ ਤਕਰੀਬਨ 7:50 ਸ਼ਾਮ ਦੇ ਸੀਗੇ। 20 ਮਿੰਟ ਤੱਕ ਹਰਡਨ ਨੇ ਜਿਹੜਾ ਉਹ ਦੱਸਿਆ ਵੀ ਪੁਲਿਸ ਚੇਜ਼ ਜਿਹੜੀ ਉਹ ਰਹੀ। ਸਸਪੈਕਟ ਨੇ LCBO ਦੀ ਜਿਹੜੀ ਕਾਰਗੋ ਵੈਨ ਆ ਉਹ ਜਿਹੜੀ ਉਹ ਲੈ ਕੇ ਭੱਜ ਰਿਹਾ ਸੀਗਾ ਰੋਂਗ ਸਾਈਡ ਦੇ ਵਾਲੇ ਪਾਸੇ ਹਾਈਵੇ ਦੇ ਉੱਤੇ ਉਹ ਚੜ ਗਿਆ, ਜਿੱਥੋਂ ਸਾਹਮਣੇ ਆ ਰਹੀ ਇੱਕ ਸਿਵਲੀਅਨ ਕਾਰ ਦੇ ਵਿੱਚ ਉਸ ਦਾ ਟੱਕਰ ਹੋਈ ਤੇ ਉਹ 3 ਜੀ ਜਿਹੜੇ ਗ੍ਰੈਂਡ ਪੇਰੈਂਟਸ ਤੇ ਇੱਕ ਇਨਫੈਂਟ ਉਹਦੀ ਮੌਤ ਹੋਈ, ਤੇ ਜਿਹੜਾ ਗੱਡੀ ਲੈ ਕੇ ਕਾਰਗੋ ਵੈਨ ਲੈ ਕੇ ਭੱਜਾ ਸੀ ਉਹ ਵੀ ਜਿਹੜਾ ਉੱਥੇ ਮਾਰਿਆ
ਗਿਆ ਹੈਗਾ। ਸੋ ਇਹ ਬੜੀ ਹੀ ਮੰਦਭਾਗੀ ਘਟਨਾ 401 ਦੇ ਉੱਤੇ ਵਿਟਬੀ ਦੇ ਲਾਗੇ ਜਿਹੜਾ ਦੱਸਿਆ ਜਾ ਰਿਹਾ ਆ ਵੀ ਉੱਥੇ ਇਹ ਵਾਪਰੀ ਆ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਆਸਟ੍ਰੇਲੀਆ ਤੋਂ ਬਹੁਤ ਖਤਰਨਾਕ ਖਬਰ ਆ ਰਹੀ ਆ। ਵੈਸਟਰਨ ਮੁਲਕਾਂ ਨੇ ਇੰਡੀਆ ਨੂੰ ਪੂਰੀ ਤਰ੍ਹਾਂ ਐਕਸਪੋਜ਼ ਕੀਤਾ, ਕਿਸ ਤਰ੍ਹਾਂ ਉਹ ਇਹਨਾਂ ਦੇ ਸਿਟੀਜ਼ਨਸ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਈਵਨ ਅਸੈਸੀਨੇਟ ਵੀ ਕੀਤਾ ਕੈਨੇਡਾ 'ਚ ਨਿੱਜਰ ਹੋਣਾ ਨੂੰ। ਤੇ ਆਸਟ੍ਰੇਲੀਆ ਨੇ ਕੁਝ ਸਮਾਂ ਪਹਿਲਾਂ ਭਾਰਤ ਦੇ ਏਜੰਸੀਆਂ ਨੂੰ ਜਾਂ ਏਜੰਸੀਆਂ ਦੇ ਜਿਹੜੇ ਸਪਾਈਜ਼ ਆ ਉਹਨਾਂ ਨੂੰ ਕਿਸ ਤਰ੍ਹਾਂ ਕਿਕ ਆਊਟ ਕੀਤਾ ਸੀ, ਉਹ ਉਹਨਾਂ ਦੇ ਡਿਫੈਂਸ ਦੇ ਸੀਕ੍ਰੇਟਸ ਜਿਹੜੇ ਚੋਰੀ ਕਰ ਰਹੇ ਸੀ, ਹੋਰ ਬਹੁਤ ਕੁਝ। ਸੋ ਕੀ ਚੱਲ ਰਿਹਾ, ਕੀ ਜਸੂਸੀ ਕਰ ਰਹੇ ਸੀ, ਕਿੱਥੇ ਕਿੱਥੇ ਉਹਨਾਂ ਨੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਤੇ ਆਸਟ੍ਰੇਲੀਆ ਨੇ ਕੀ ਕਦਮ ਚੱਕੇ ਸੀ, ਉਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਜੁੜੇ ਰਹਿਣਾ ਏਦਾਂ ਹੀ ਪੰਜਾਬੀ ਰੇਡੀਓ USA ਨਾਲ।
ब्रेक तो बाद एक बारी फिर आप सब का स्वागत है। तो प्रोग्राम चल रहा है जी अपडेट अमेरिका। हरजोत सिंह जी जी आनंद जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਬੜੀ ਹੈਰਾਨੀਜਨਕ ਖਬਰ ਆਈ ਆ ਵੀ ਆਸਟ੍ਰੇਲੀਆ ਦੇ ਵਿੱਚ ਕਿਤੇ ਭਾਰਤ ਦੀਆਂ ਏਜੰਸੀਆਂ ਉਹੀ ਕੰਮ ਤਾਂ ਨਹੀਂ ਕਰ ਰਹੀਆਂ ਸੀ ਜੋ ਉਹਨਾਂ ਨੇ ਕੈਨੇਡਾ ਦੇ ਵਿੱਚ 1985 ਚ ਜਿਹੜਾ 에ਅਰ ਇੰਡੀਆ ਬੰਬ ਕਾਂਡ ਹੋਇਆ ਸੀ, ਸਿੱਖਾਂ ਨੂੰ ਬਦਨਾਮ ਕਰਨ ਲਈ ਵੀ ਉਦਾਂ ਦਾ ਜਿਹੜਾ ਕੰਮ ਆ ਉਹ ਕੀਤਾ ਜਾਵੇ। ਕੱਲ ਵਾਸ਼ਿੰਗਟਨ ਪੋਸਟ ਨੇ ਪੂਰੀ ਦੁਨੀਆ ਜਿਹੜੀ ਆ ਉਹ ਹਿਲਾ ਕੇ ਰੱਖ ਦਿੱਤੀ ਜਦੋਂ ਉਹਨਾਂ ਨੇ ਸ਼ਰੇਆਮ ਰਾਹ ਦੇ ਉਹਨਾਂ ਏਜੰਟਸ ਦੇ ਨਾਮ ਮੈਂਸ਼ਨ ਕਰ ਦਿੱਤੇ, ਡਿਕਲੇਅਰ ਕਰ ਦਿੱਤੇ ਵੀ ਆਹ ਬੰਦੇ ਜਿਹੜੇ ਸੀ ਉਹ ਕੈਨੇਡਾ ਦੇ ਸਿਟੀਜ਼ਨ ਨੂੰ ਮਾਰਨ ਦੇ ਵਿੱਚ ਇਨਵੋਲਵ ਸੀ ਤੇ ਅਮਰੀਕਾ ਦੇ ਜਿਹੜੇ ਸਿਟੀਜ਼ਨ ਨੂੰ ਮਾਰਨ ਜਾ ਰਹੇ ਸੀ। ਅੱਜ ਆਸਟ੍ਰੇਲੀਆ ਤੋਂ ਇਹ ਖਬਰ ਆ ਰਹੀ ਆ ਵੀ ਇੰਡੀਆ ਦੀ ਮੋਦੀ ਦੀ ਜਿਹੜੀ ਸਰਕਾਰ ਆ, ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਡਿਸਟਰਪਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹਨਾਂ ਦੇ 2 ਏਜੰਟਸ ਨੂੰ 2020 ਦੇ ਵਿੱਚ ਆਸਟ੍ਰੇਲੀਅਨ ਸਿਕਿਉਰਿਟੀ ਇੰਟੈਲੀਜੈਂਸ ਆਰਗੇਨਾਈਜੇਸ਼ਨ ਜੋ SCO ਆ, ਉਹਨਾਂ ਨੇ ਫੜ ਲਿਆ ਸੀ ਵੀ ਉਹ ਉੱਥੇ ਦੇ 에ਅਰਪੋਰਟ ਦੀ ਸਿਕਿਉਰਿਟੀ ਤੇ ਹੋਰ ਡਿਫੈਂਸ ਦੇ ਬਾਰੇ ਬਹੁਤ ਕੁਝ ਇਕੱਠਾ ਕਰ ਰਹੇ ਸੀ। ਜੀ ਬਿਲਕੁਲ। ਸੋ ਕਹਿੰਦੇ ਵੀ ਨੈਸਟ ਆਫ ਸਪਾਈਜ਼, ਜਿਹੜੇ ਬਾਹਰਲੇ ਮੁਲਕਾਂ ਦਾ ਜਿਹੜਾ ਉਹਨਾਂ ਨੇ ਇੱਕ ਆਲਣਾ ਬਣਾਇਆ ਪਿਆ ਸੀਗਾ ਜਸੂਸਾਂ ਦਾ, ਉਸ ਨੂੰ ਉਹਨਾਂ ਨੇ ਡਿਸਰਪਟ ਕੀਤਾ ਸੀ। ਆਸਟ੍ਰੇਲੀਅਨ ਸਿਕਿਉਰਿਟੀ ਇੰਟੈਲੀਜੈਂਸ ਆਰਗੇਨਾਈਜੇਸ਼ਨ 5 ਆਈਜ਼ ਦਾ ਇਹ ਮੈਂਬਰ ਆ SCO। ਤੇ 2020 ਦੇ ਵਿੱਚ ਕਹਿੰਦੇ ਵੀ ਇਹਨਾਂ ਨੂੰ ਪਤਾ ਲੱਗਿਆ ਸੀ। SCO ਦੇ ਜਿਹੜੇ ਡਾਇਰੈਕਟਰ ਜਨਰਲ ਮਾਈਕ ਜਿਹੜੇ ਬਰਗਰਸ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਇੱਕ ਸਾਲਾਨਾ ਜਦੋਂ ਥ੍ਰੈਟ ਦਿੱਤਾ ਸੀਗਾ, ਵੀ ਸਾਲਾਨਾ ਜਿਹੜਾ ਥ੍ਰੈਟ ਅਸੈਸਮੈਂਟ ਹੁੰਦੀ ਡਿਲੀਵਰ ਕੀਤੀ ਗਈ ਸੀ, ਉਹਦੇ ਵਿੱਚ ਇਹਦੇ ਬਾਰੇ ਜਿਹੜੀਆਂ ਚੀਜ਼ਾਂ ਦਾ ਜਿਹੜਾ ਉਹ ਪਤਾ ਲੱਗਾ ਸੀ। ਵਾਸ਼ਿੰਗਟਨ ਪੋਸਟ ਦੀ ਇਸ ਹਫ਼ਤੇ ਆਈ ਰਿਪੋਰਟ ਦੇ ਜਿਹੜੇ 2 ਮੈਂਬਰਸ ਆ ਇੰਡੀਅਨ ਇੰਟੈਲੀਜੈਂਸ ਏਜੰਸੀ ਰॉ ਦੇ, ਉਹਨਾਂ ਦਾ ਉਸ ਦੇ ਵਿੱਚ ਨਾਮ ਜਿਹੜਾ ਉਹ ਲਿਆ ਯਾਦਵ ਦਾ, ਡੋਵਾਲ ਨੂੰ ਕਹਿੰਦੇ ਪਤਾ ਆ, ਮੋਦੀ ਦਾ ਜਿਹੜਾ ਆ। ਸੋ ਇਹ ਕਿਤੇ ਨਾ ਕਿਤੇ ਜਿਹੜੀ ਖੂਨੀ ਖੇਡ ਖੇਡੀ ਜਾ ਰਹੀ ਆ ਭਾਰਤ ਦੀ ਸਰਕਾਰ ਦੇ ਦੁਆਰਾ ਆਪਣੀਆਂ ਜਿਹੜੀਆਂ ਏਜੰਸੀਆਂ ਤੇ ਜਸੂਸਾਂ ਦੇ ਜ਼ਰੀਏ, ਜੋ ਕਿ ਥਾਂ ਦੇ ਉੱਤੇ ਸਿੱਖਾਂ ਦੇ ਵਿੱਚ ਘੁਸਪੈਠ ਕਰਕੇ ਤੇ ਉਹਨਾਂ ਨੂੰ ਜਾਂ ਤਾਂ ਅੰਦਰੋਂ ਖੋਖਲਾ ਕਰਨ ਦੀ ਕੋਸ਼ਿਸ਼ ਆ ਤੇ ਜਾਂ ਬਾਹਰੋਂ ਧਮਕੀਆਂ ਤੇ ਮਾਰਨ ਤੱਕ ਦੀ ਜਿਹੜੀ ਗੱਲ ਆ ਉਹ ਕਰ ਰਹੇ ਆ ਤੇ ਕਈ ਥਾਵਾਂ ਤੇ ਉਹਨਾਂ ਨੇ ਇਦਾਂ ਕੀਤਾ ਵੀ ਹੈਗਾ ਆ। ਸੋ ਹੁਣ ਪਰ ਇਹ ਚੀਜ਼ਾਂ ਜਦ ਸਾਹਮਣੇ ਆਈਆਂ ਆ ਤਾਂ ਇਹਦੇ ਨਾਲ ਜਿਹੜੀ ਸਨਸਨੀ ਆ ਹੋਰ ਵੀ ਜ਼ਿਆਦਾ ਫੈਲੀ ਆ। ਨੋ ਡਾਊਟ ਇੰਡੀਆ ਦੀ ਜਿਹੜੀ ਮੰਤਰਾਲੇ ਆ ਉੱਥੇ ਦਾ ਜਿਹੜਾ ਬਾਹਰਲਾ, ਉਹਨਾਂ ਨੇ ਇਸ ਚੀਜ਼ ਨੂੰ ਰੱਦ ਕੀਤਾ, ਕਹਿੰਦੇ ਜੀ ਅਸੀਂ ਇਦਾਂ ਦਾ ਕੁਝ ਨਹੀਂ ਕੀਤਾ। ਪਰ ਹੁਣ ਜਿਹੜਾ ਉਹ ਯਾਦਵ ਦਾ ਨਾਮ ਆਇਆ ਆ ਸਾਹਮਣੇ, ਗੁਪਤੇ ਦੇ ਨਾਲ ਉਹ ਕਿੱਦਾਂ ਲਿੰਕ ਸੀਗਾ, ਕਿੱਦਾਂ ਡੋਵਾਲ ਨੂੰ ਇਸ ਦਾ ਜਿਹੜਾ ਉਹ ਪਤਾ ਹੋਊਗਾ, ਅਦਰਵਾਈਜ਼ ਇੱਥੇ ਉੱਥੇ ਕਹਿੰਦੇ ਵੀ ਕੀੜੀ ਨਹੀਂ ਤੁਰ ਸਕਦੀ, ਵੀ ਉਹ ਸਾਰੀਆਂ ਚੀਜ਼ਾਂ ਕਿੱਦਾਂ ਹੋਊਗਾ। ਕੁਆਡ ਦਾ ਮੈਂਬਰ ਆ ਉੱਦਾਂ ਇੰਡੀਆ, ਜਿਸ ਦੇ ਵਿੱਚ US ਵੀ ਆ, ਆਸਟ੍ਰੇਲੀਆ ਵੀ ਆ ਤੇ ਜਾਪਾਨ ਵੀ ਆ। ਪਰ ਇਹ ਵੀ ਦੇਖਿਆ ਗਿਆ ਬੀਤੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਇੰਡੀਆ ਨੂੰ ਉਹਨਾਂ ਨੇ ਸਾਈਡ ਲਾਈਨ ਵੀ ਕੀਤਾ ਹੈਗਾ ਆ। ਚਾਈਨਾ ਦੀ ਮਿਲਟਰੀ ਬਿਲਡਅਪ ਨੂੰ ਦੇ ਇੱਕ ਜਵਾਬ ਦੇ ਵਜੋਂ ਇੰਡੀਆ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਹੈ। ਪਰ ਭਾਰਤ ਆਪਣੀਆਂ ਆਪ ਹੁਦਰੀਆਂ ਦੇ ਕਰਕੇ ਇਸ ਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਰਹਿੰਦਾ ਜਿਹੜਾ ਉਹ ਜਾ ਰਿਹਾ। ਕਹਿੰਦੇ ਵੀ ਕਈ ਇੰਸਟੈਂਸ ਤਾਂ ਇਦਾਂ ਦੇ ਸੀਗੇ ਵੀ ਜਿਹੜੀ ਜਸੂਸੀ ਆ ਉਹ ਕੰਡਕਟ ਕੀਤੀ ਜਾ ਰਹੀ ਸੀਗੀ ਉਹਨਾਂ ਕੰਟਰੀਜ਼ ਦੇ ਦੁਆਰਾ ਜਿਨ੍ਹਾਂ ਨੂੰ ਆਸਟ੍ਰੇਲੀਆ ਇੱਕ ਮਿੱਤਰ ਮੁਲਕ ਦੇ ਵਜੋਂ ਜਿਹੜਾ ਆ ਉਹ ਦੇਖਦਾ ਹੈਗਾ ਆ, ਜਿਨ੍ਹਾਂ ਦੇ ਨਾਲ ਅਸੀਂ ਇੰਟੈਲੀਜੈਂਸ 'ਚ ਵੀ ਜਿਹੜੀ ਉਹ ਸ਼ੇਅਰ ਕਰਦੇ ਆ, ਉਹ ਸਾਡੇ ਹੀ ਪਿੱਠ ਦੇ ਵਿੱਚ ਜਿਹੜਾ ਉਹ ਛੁਰਾ ਖੋਭ ਰਹੇ ਆ। ਸੋ ਭਾਰਤ ਦੀ ਜਿਹੜੀ ਸਰਕਾਰ ਆ ਉਹ ਇਹ ਹੁਣ ਪਿੱਠ ਵਿੱਚ ਛੁਰਾ ਖੋਪਣ ਦੇ ਵਿੱਚ ਲੱਗਦਾ ਆ ਨੰਬਰ 1 ਜਿਹੜੀ ਉਹ ਬਣਦੀ ਜਾ ਰਹੀ ਆ। ਡੈਮੋਕ੍ਰੇਸੀ ਦਾ ਮਖੌਟਾ ਪਹਿਨ ਕੇ ਉਹ ਅੰਦਰ ਖਾਤੇ ਕੀ ਜਿਹੜਾ ਉਹ ਕਰ ਰਹੇ ਆ, ਉਹ ਪੂਰੀ ਤਰ੍ਹਾਂ ਇਸ ਟਾਈਮ ਐਕਸਪੋਜ਼ ਹੋ ਰਿਹਾ ਆ। ਉਸ ਟਾਈਮ ਦੇ ਉੱਤੇ ਸਕਾਟ ਮੋਰਿਸਨ ਹੁੰਦੇ ਸੀਗੇ ਪ੍ਰਧਾਨ ਮੰਤਰੀ, ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਦੇ। ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਸੀ। ਯਾਦ ਹੋਣਾ ਜਦੋਂ ਰੈਫਰੈਂਡਮ ਦੀਆਂ ਉੱਥੇ ਵੋਟਾਂ ਹੋਈਆਂ ਸੀ,
ਕਿਸ ਤਰੀਕੇ ਦੇ ਨਾਲ ਉੱਥੇ ਦੇ ਮੰਦਰਾਂ ਦੇ ਬਾਹਰ ਜਿਹੜੇ ਉਹ ਨਾਅਰੇ ਲਿਖੇ ਗਏ, ਜਿਸ ਤੋਂ ਬਾਅਦ ਦੇ ਵਿੱਚ ਕੁਈਨਜ਼ਲੈਂਡ ਦੀ ਪੁਲਿਸ ਨੇ ਇਹ ਕਿਹਾ ਸੀਗਾ, ਅਖਬਾਰਾਂ ਦੇ ਵਿੱਚ ਛਪਿਆ ਸੀਗਾ ਵੀ ਇਹਦੇ ਵਿੱਚ ਤਾਂ ਆਪਣਾ ਇਹਨਾਂ ਦਾ ਹਿੰਦੂ ਹੈਂਡ ਸੀਗਾ। ਕੱਲ ਜਿਹੜੀ ਆ ਹੋਰ ਵੀ ਕਈ ਜਿਹੜੇ ਤੱਥ ਇੰਡੀਆ ਦੇ ਵਿੱਚ ਜਿਹੜੀ ਕ੍ਰਿਮੀਨਲ ਹਿੰਸਾ ਵਾਪਰ ਰਹੀ ਆ ਉਹਦੇ ਵਿੱਚ ਵੀ ਉਹੀ ਐਂਗਲ ਨਿਕਲ ਰਿਹਾ ਆ ਵੀ ਹਿੰਦੂ ਹੈਂਡ ਜਿਹੜਾ ਉਸ ਦੇ ਵਿੱਚ ਜ਼ਿਆਦਾ ਆ, ਜਿਹਦੇ ਵਿੱਚ ਉਹ ਆਪਸ ਦੇ ਵਿੱਚ ਲੋਕਾਂ ਨੂੰ ਲੜਾ ਰਹੇ ਆ, ਹਿੰਸਾ ਕਰਾ ਰਹੇ ਆ, ਤਾਂ ਜੋ ਜਿਹੜੇ ਆ ਅਸੀਂ ਉੱਥੇ ਇਲੈਕਸ਼ਨਾਂ ਦੇ ਵਿੱਚ ਜਿੱਤ ਸਕੀਏ। ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਇਹਨਾਂ ਦਾ ਮੋਡਸ ਆਪਰੈਂਡੀ ਇਹੀ ਆ ਵੀ ਉਹ ਘੁਸਪੈਠ ਕਰਦੇ ਆ, ਦੂਜੀ ਕਮਿਊਨਿਟੀ ਨੂੰ ਬਦਨਾਮ ਕਰਨਾ, ਡਿਸੀਡੈਂਟਸ ਨੂੰ, ਜਰਨਲਿਸਟ ਨੂੰ, ਐਕਟਿਵਿਸਟ ਨੂੰ ਡਰਾਉਣਾ, ਧਮਕਾਉਣਾ, ਉਹਨਾਂ ਦਾ ਨਾਮ ਬਦਨਾਮ ਕਰਨਾ, ਤੇ ਇਹ ਵੀ ਚੀਜ਼ਾਂ ਜਿਹੜੀਆਂ ਨਾ ਹੋਵਣ ਤਾਂ ਫਿਰ ਉਹਨਾਂ ਨੂੰ ਕਤਲ ਕਰ ਦੇਣਾ। ਸੋ ਉਹ ਸਾਰਾ ਕੁਛ ਇਸ ਟਾਈਮ ਚੱਲ ਰਿਹਾ ਆ, ਤੇ ਆਸਟ੍ਰੇਲੀਆ ਵਿੱਚ ਵੀ ਇਹ ਇੱਦਾਂ ਹੀ ਕਰ ਰਹੇ ਸੀ, ਪਰ ਆਸਟ੍ਰੇਲੀਆ ਵਾਲਿਆਂ ਨੇ ਇਸ ਨੂੰ ਜਿਹੜਾ ਆ ਇਸ ਵਿੱਚੋਂ ਜਿਹੜਾ ਉਹ ਰੋਕਿਆ ਆ। ਪਰ 2024 ਦੀ ਐਨੂਅਲ ਥ੍ਰੈਟ ਅਸੈਸਮੈਂਟ ਦੇ ਵਿੱਚ ਜਿਹੜਾ ਆ ਕਹਿੰਦੇ ਵੀ ਇਹ ਵੀ ਹੁਣ ਦੱਸਿਆ ਗਿਆ ਆ। ਕਹਿੰਦੇ ਵੀ ਜਿਹੜੀ ABC ਵਾਲਿਆਂ ਨੇ ਨਿਊਜ਼ ਕੀਤੀ ਆ, ਇਹ ਉਹੀ ਅਦਾਰਾ ਆ ਜਿਨ੍ਹਾਂ ਦੀ ਅਵਾਨੀ ਦਿਆਸ ਨੂੰ ਉਹਨਾਂ ਨੇ ਉੱਥੋਂ ਹੁਣ ਕੱਢ ਦਿੱਤਾ ਸੀਗਾ, ਵੀਜ਼ਾ ਜਿਹੜਾ ਆ ਉਹ ਐਕਸਟੈਂਡ ਨਹੀਂ ਸੀ ਕੀਤਾ। ਕਹਿੰਦੇ ਵੀ ਇਹਨਾਂ ਨੇ ਇੰਡੀਆ ਦੇ ਜਿਹੜੇ ਹਾਈ ਕਮਿਸ਼ਨ ਨੇ ਇਸ ਉੱਤੇ ਜਿਹੜਾ ਉਹ ਜਵਾਬ ਟਿੱਪਣੀ ਜਿਹੜੀ ਉਹ ਕੋਈ ਵੀ ਨਹੀਂ ਦਿੱਤੀ ਜੀ। ਹੁਣ ਤੱਕ ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਇਹਨਾਂ ਮੁਲਕਾਂ ਨੇ ਕਲੀਅਰ ਕਰ ਦਿੱਤਾ ਹੈ ਵੀ ਭਾਰਤ ਦੀਆਂ ਏਜੰਸੀਆਂ ਦੇ ਬੰਦੇ ਜੋ ਉੱਥੇ ਦੀ ਸਰਕਾਰ ਦੇ ਅਗੇਂਸਟ ਬੋਲਦੇ ਆ ਉਹਨਾਂ ਨੂੰ ਐਲੀਮੀਨੇਟ ਕਰਨ ਦੇ ਲਈ ਕਿਸੇ ਤੱਕ ਵੀ ਜਿਹੜੇ ਆ ਉਹ ਪਹੁੰਚ ਸਕਦੇ ਹੈਗੇ ਆ। ਸੋ ਆਪਾਂ ਤੁਹਾਡੇ ਨਾਲ ਇਹ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਆ, ਜਰੂਰ ਇਹਨਾਂ ਨੂੰ ਸੁਣਿਆ ਕਰੋ। ਬਾਰ-ਬਾਰ ਆਪਾਂ ਹਮੇਸ਼ਾ ਜਿਸ ਤਰ੍ਹਾਂ ਕਹਿੰਦੇ ਰਹਿੰਦੇ ਆ ਵੀ ਜਿਸ ਤਰ੍ਹਾਂ ਅਮਰੀਕਾ ਵਾਲੇ ਰਿਗਰੈਟ ਕਰ ਰਹੇ ਆ ਵੀ ਚਾਈਨਾ ਦੀ ਅਸੀਂ ਬਹੁਤ ਸਪੋਰਟ ਕੀਤੀ, ਮੈਨੂਫੈਕਚਰਿੰਗ ਸਾਰਾ ਕੁਝ ਲੈ ਕੇ ਉੱਥੇ, ਤੇ ਹੁਣ ਰਿਗਰੈਟ ਕਰਦੇ ਆ ਵੀ ਚਾਈਨਾ ਕਿੱਧਰ ਨੂੰ ਜਾ ਰਿਹਾ ਤੇ ਕਿਤੇ ਇੰਡੀਆ ਨਾਲ ਇਦਾਂ ਦੋਸਤੀ ਕਰਕੇ ਬਾਅਦ ਦੇ ਵਿੱਚ ਰਿਗਰੈਟ ਨਾ ਕਰਨ। ਤੇ ਹੁਣ ਇਜਾਜ਼ਤ ਲੈਂਦੇ ਆ। ਤੇ ਹਰਜੋਤ ਸਿੰਘ ਜੀ, ਜਾਣ ਤੋਂ ਪਹਿਲਾਂ ਦੱਸਦੇ ਜਾਈਏ ਵੀ 1470 AM ਦਾ ਜਿਹੜਾ ਰੈਫਲ ਡਰਾ ਆ ਉਹ ਚੱਲ ਰਿਹਾ ਆ। ਜੇ ਤੁਸੀਂ ਅਜੇ ਤੱਕ ਉਸ ਦੇ ਵਿੱਚ ਆਪਣਾ ਨਾਮ ਐਡ ਨਹੀਂ ਕਰਵਾਇਆ ਤਾਂ ਜਲਦ ਤੋਂ ਜਲਦ ਤੁਸੀਂ ਉਸ ਦੇ ਵਿੱਚ ਆਪਣਾ ਨਾਮ ਜਿਹੜਾ ਉਹ ਐਡ ਕਰਵਾਓ, ਤਾਂ ਜੋ ਆਉਂਦੇ ਵੀਰਵਾਰ ਨੂੰ ਜਿਹੜੇ ਨਾਮ ਨਿਕਲਣੇ ਆ ਉਸ ਦੇ ਵਿੱਚ ਜਿਹੜਾ ਉਹ ਤੁਸੀਂ ਵੀ ਜਿੱਤ ਸਕਦੇ ਆ। ਸੋ ਅੱਜ ਦਾ, ਕੱਲ ਦਾ ਦਿਨ ਪਿਆ ਆ, ਤੁਸੀਂ ਇਸ ਦੇ ਵਿੱਚ ਵੱਧ ਤੋਂ ਵੱਧ ਕਾਲ ਕਰਕੇ 408-272 5200 ਦੇ ਉੱਤੇ ਕਾਲ ਕਰਕੇ ਆਪਣਾ ਨਾਮ ਜਿਹੜਾ ਉਹ ਤੁਸੀਂ ਲਿਖਵਾਓ, ਤੇ ਜਿਹੜੇ ਆਉਂਦੀ 2 ਤਰੀਕ ਨੂੰ ਜਿਹੜਾ ਕੱਢਿਆ ਜਾਣਾ ਆ ਰੈਫਲ ਡਰਾ 1470 AM ਦੇ ਨਾਲ 105.9 FM ਦੇ ਉੱਤੇ, ਜਿੱਥੇ ਵੀ ਤੁਸੀਂ ਸੈਕਰਾਮੈਂਟੋ ਦੇ ਇਰਦ ਗਿਰਦ ਇਲਾਕਿਆਂ 'ਚ ਸੁਣ ਰਹੇ ਆ, ਤਾਂ ਉਸ ਨੂੰ ਜਿਹੜਾ ਉਹ ਤੁਸੀਂ ਜਿਹੜਾ ਉਹ ਦੱਸੋ, ਤਾਂ ਜੋ ਫਿਰ ਤੁਹਾਨੂੰ ਇਸ ਦੇ ਵਿੱਚ ਰੈਫਲ ਦੇ ਵਿੱਚ ਐਡ ਕੀਤਾ ਜਾ ਸਕੇ। ਤੇ ਇੱਕ ਵਾਰੀ ਫੇਰ ਦੱਸਦੇ ਜਾਈਏ, ਵੀਕਐਂਡ ਦੇ ਦੌਰਾਨ ਜਦੋਂ ਪੂਰੀ ਟੀਮ ਸਾਡੀ ਰਿਵਰਸਾਈਡ ਗੁਰਦੁਆਰਾ ਸਾਹਿਬ ਪਹੁੰਚੀ ਹੋਈ ਸੀ, ਉਹਦੇ ਨਾਲ ਸੰਬੰਧਿਤ ਸਾਰੀਆਂ ਵੀਡੀਓਜ਼ YouTube ਪੰਜਾਬੀ ਰੇਡੀਓ USA ਦੇ ਜਿੰਨੇ ਵੀ YouTube ਚੈਨਲ ਤੇ Facebook ਚੈਨਲ ਆ, ਈਵਨ ਰਿਵਰਸਾਈਡ ਗੁਰਦੁਆਰਾ ਸਾਹਿਬ ਦੇ Facebook ਚੈਨਲ ਉੱਤੇ ਸਾਰੀਆਂ ਚਾੜ ਦਿੱਤੀਆਂ ਗਈਆਂ। ਕੁਝ ਕੁ ਜਿਹੜੀਆਂ ਆ ਉਹ ਅੱਜ ਚਾੜ ਦਿੱਤੀਆਂ ਜਾਊਗੀਆਂ। ਸੋ ਜਿਹੜੇ ਸਰੋਤੇ ਸਾਡੇ ਉੱਥੇ ਜਾ ਨਹੀਂ ਸਕੇ, ਬਹੁਤ ਹੀ ਵਧੀਆ ਪ੍ਰੋਗਰਾਮ ਸੀ, ਕਿੰਨੇ ਘੰਟੇ ਲਗਾਤਾਰ ਪ੍ਰੋਗਰਾਮ ਚੱਲਦਾ ਰਿਹਾ, ਤੁਸੀਂ ਲਾਈਵ ਦੇਖਿਆ ਵੀ ਆ, ਤੇ ਉਹ ਤੁਸੀਂ ਵੀਡੀਓਜ਼ ਦੇਖ ਸਕਦੇ ਆ। ਬਾਕੀ ਜੇ ਕਿਤੇ ਸਦਰਨ ਕੈਲੀਫੋਰਨੀਆ ਜਾਓ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਆਓ। ਤੇ ਬਹੁਤ ਸੋਹਣਾ ਗੁਰੂ ਘਰ ਆ, ਬਿਲਕੁਲ ਹਾਈਵੇ 65 ਦੇ ਉੱਪਰ ਹੀ ਹੈਗਾ ਆ ਜਦੋਂ ਤੁਸੀਂ ਸੈਨ ਡੀਗੋ ਵੱਲ ਨੂੰ ਜਾਂਦੇ ਆ। ਸੋ ਇਹ ਜ਼ਰੂਰ ਬੇਨਤੀ ਸੀ ਜਿੰਨੇ ਵੀ ਸਾਡੇ ਸਰੋਤੇ ਆ ਜੀ। ਬਹੁਤ ਧੰਨਵਾਦ, ਮਿਹਰਬਾਨੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।